एक बच्ची सी मेरी चाची ने सिट दी राह च, चुकी ना जाए वो झाड़ी च सिट के आ गई। वो मेरा चाचा आया, वो कहता बच्ची कित्थे आ? उन्हें कहा जी वो तो असीं पिछे सिट आए हैं झाड़ी दे विच। तो कहता वो इस इज्जत वास्ते ते असीं मुल्क लिया ते तुसीं उत्थे सिट के आ गए। फिर जाके उत्थों बच्ची चुक के लिआंदी, इत्थे लिआण के माशाअल्लाह उहदी शादी होई, 6-7 बच्चे जवान माशाअल्लाह। ਸਾਡੇ ਕੋਲ ਹੁੰਦਾ ਸੀਗਾ ਕਿੰਨਾ ਲਈ ਦਾ ਪਿੰਡ ਦੇ ਵਿੱਚ ਦੀਪੂ ਵੀ ਕੱਪੜੇ ਦਾ, ਉਹਦੇ ਵਿੱਚ ਨਾ ਇੱਕ ਲੁਧਿਆਣੇ ਦੀਆਂ ਆਉਂਦੀਆਂ ਹੁੰਦੀਆਂ ਸੀ ਲੀਕਾਂ ਵਾਲੀਆਂ ਗੁੰਮਟੀਆਂ, ਉਹਨੂੰ ਅਸੀਂ ਗੁੰਮਟੀਆਂ ਆਂਦੇ ਸਾਂ। ਉਹ ਬੜਾ ਲੋਕ ਪਹਿਨਦੇ ਸ਼ੌਕ ਨਾਲ ਤੇ ਪੱਗਾਂ ਲੈ ਲੈਂਦੇ ਸੀ, ਤੇ ਜਿਹਨੂੰ ਪੱਗ ਦੇਈਦੀ ਸੀ ਨਾ ਤੇ ਉਹ ਬੜਾ ਖੁਸ਼ ਹੁੰਦਾ ਸੀ। ਹਾਂਜੀ, ਸਿੱਖ ਬੜੇ ਖੁਸ਼ ਹੁੰਦੇ ਸੀ, ਪੱਗ ਜੂ ਬੜੀ ਬੰਨ੍ਹਦੇ ਸੀ। ਉਹ ਇੱਕ ਪੱਤੀ ਹੈਗੀ ਸੀ ਜਲੈਆਂ ਦੀ, ਜਿਹਦੇ ਵਿੱਚ ਖੱਡੀਆਂ ਲੱਗਦੀਆਂ ਸੀ, ਖੇਸ ਖੱਦਰ। ਉਦੋਂ ਲੋਕ ਖੱਦਰ ਆਮ ਪਾਉਂਦੇ ਸੀ, ਆਤੇ ਹੁੰਦੇ ਸੀ ਨਾ, ਤੇ ਉਹਦੇ ਵਿੱਚ ਡੇੜੀਆਂ ਹੁੰਦੀਆਂ ਸੀ। ਉੱਥੇ ਬੁੜੀਆਂ ਬਹਿ ਜਾਂਦੀਆਂ ਸੀ ਸਾਰੀਆਂ ਕੱਤਣ ਵਾਲੀਆਂ, ਨਾਲੇ ਗੀਤ ਗਾਉਂਦੀਆਂ ਰਹਿੰਦੀਆਂ ਸੀ, ਨਾਲੇ ਉਹ ਕੱਤਦੀਆਂ ਨੇ। ਉਹ ਗੀਤ ਤੇ ਹੁਣ ਸਾਨੂੰ ਆਉਂਦੇ ਨਹੀਂ, ਐਵੇਂ ਤੁਹਾਨੂੰ ਦੱਸੀਏ। ਜਿਹੜੀ ਸਿਆਣੀ ਸੀ ਨਾ ਬਹੁਤੀ, ਉਹ ਬਰੀਕ ਤੋਂ ਬਰੀਕ ਤੰਦ ਕੱਢਦੀ ਸੀ, ਉਹਦਾ ਬਰੀਕ ਖੱਦਰ ਬਣਦਾ ਸੀ ਬੜਾ ਮਜ਼ਬੂਤ ਸੋਹਣਾ। ਤੇ ਜਿਹੜੇ ਕੋ ਮੋਟੀ ਕਰਦੀ ਉਹਦੇ ਖੇਸ ਖੂਸ ਬਣਾ ਲੈਂਦੀਆਂ ਸੀ। ਹਾਂਜੀ, ਤੇ ਉਹ ਕੱਟ ਕੇ ਪੂਣੀਆਂ, ਤੇ ਫਿਰ ਉਹ ਜਲਾਏ ਜਿਹੜੇ ਸੀ ਉਹ ਲੈ ਕੇ ਨਾ ਤੇ ਆਪਣਾ ਤਾਣਾ ਤਾੜਦੇ ਹੁੰਦੇ ਸੀ। ਵੀ ਉਹ ਅਸੀਂ ਇਸ ਤਰ੍ਹਾਂ ਸੀ ਵੀ ਉਹ ਜਿਹੜੇ ਵਿਸਾਖੀ ਵਾਲੀ ਆਪੋ ਰਿੱਧੀ ਮਾਂ ਖਾਧੀ, ਉਹ ਨਾ ਦਾਣੇ ਭਨਾਉਂਦੇ ਹੁੰਦੇ ਸੀ ਮਕਈ ਦੇ। ਉੱਤੇ ਬੁੜੀਆਂ ਦੇ ਘਰ ਜਾਣਾ, ਦਰਵਾਜ਼ੇ ਗਾਲੀ ਜਾਣਾ, ਹਾਂਜੀ ਸਾਨੂੰ ਦੇ ਲੋਹੜੀ ਤੇਰੀ ਜੀਵੇ ਜੋੜੀ, ਹਾਂਜੀ ਸਾਨੂੰ ਦੇ ਲੋਹੜੀ ਤੇਰੀ ਜੀਵੇ ਜੋੜੀ। ਉਹਨਾਂ ਇੰਨੇ ਦਾਣੇ ਪਾ ਦੇਣੇ ਝੋਲੀ 'ਚ, ਨਾਲ ਗੁੜ ਦੀਆਂ 2 ਪੈਸੇ। ਐ ਦੀਵਾਰ ਤੈਨੂੰ ਅਸੀਂ ਦੱਸਣ ਦੇ ਵੀ ਅਸੀਂ ਆਪ ਉੱਥੇ ਮਾਂ ਪ੍ਰਸ਼ਾਦ ਖਾਂਦੇ ਨੇ। ਮਾਂ ਬੜੇ ਖਾਂਦੇ ਸੀ, ਮਾਂ ਇਹਨਾਂ ਪਕਾ ਲੈਣੇ, ਨਾਲ ਹਲਵਾ ਪਕਾਉਣਾ, ਕੁਣਕਾ ਇਹਨੂੰ ਆਂਦੇ। ਹਾਂਜੀ, ਹਲਵਾ ਬੜਾ ਪਿਆਰਾ ਘਿਓ ਉੱਤੇ ਲਪਕਦਾ ਹੋਣਾ, ਤੇ ਐਂ ਫੜ ਕੇ ਮੂੰਹ 'ਚ ਪਾਉਣਾ, ਦੇ ਅੰਦਰ ਚੱਲ ਜਾਣਾ। ਬੜਾ ਨਰਮ ਹੁੰਦਾ ਸੀ, ਐਨਾ ਇਹਨਾਂ ਦਿੰਦੇ ਸੀ। ਉਹਨਾਂ ਜਿਹੜੇ ਸਾਡੇ ਪਿੰਡ ਤੋਂ ਬਾਹਰ ਕੱਢਿਆ ਨੇ ਇੱਕ ਪੱਤੀ ਨੂੰ, ਉਹ ਮੋਚੀ ਵਾਲੀ ਪੱਤੀ ਬੈਠੀ ਹੈ, ਠੀਕ ਹੈ, ਜਲਾਇਆਂ ਵਾਲੀ ਪੱਤੀ ਵੀ ਬੈਠੀ ਹੈ। ਸਾਡੀ ਪੱਤੀ ਜਿਹੜੀ ਇੱਧਰ ਮਲਕਾਂ ਵਾਲੀ ਸੀ ਨਾ, ਤੇ ਉਹਦੇ 'ਚ 2 ਘਰ ਸਾਡੇ ਸੀਗੇ। ਅਸੀਂ ਉੱਥੇ ਇਕੱਠੇ ਹੋ ਗਏ ਨਾ ਦੋਵੇਂ। ਅਸੀਂ ਪਹਿਲਾਂ ਰਹਿੰਦੇ ਸਾਂ ਮੋਚੀ ਵਾਲੀ ਪੱਤੀ 'ਚ, ਤੇ ਅਸੀਂ ਫਿਰ ਉੱਥੇ ਆਪਣੇ ਘਰ ਮਲਕਾਂ ਵਾਲੀ ਪੱਤੀ ਘਰ ਚਲੇ ਗਏ। ਉੱਥੇ ਬੋਇਆ ਵਾਲੀ ਪੱਤੀ ਉਹਨੂੰ ਵੱਜਦੀ ਸੀ। ਉੱਥੇ ਵੀ 2 ਘਰ ਤਾਂ ਇਕੱਠੇ ਤੇ ਹੋ ਜਾਈਏ ਨਾ, ਅਸੀਂ 2 ਹੀ ਘਰ ਤਾਂ ਸ਼ੇਖ ਬਰਾਦਰੀ। ਉੱਥੋਂ ਉਹਨਾਂ ਸਾਨੂੰ ਬਾਹਰ ਕੱਢ ਲਿਆ ਪਿੰਡ 'ਚੋਂ। ਜਿਸ ਨੇ ਕੋਈ ਚੁੱਕਿਆ ਗਿਆ, ਨਾ ਚੁੱਕਿਆ ਗਿਆ, ਪਰ ਚੁੱਕਣਾ ਕੀ ਸੀ ਕਿਸੇ ਨੇ। ਅਸੀਂ ਨਿਕਲ ਕੇ ਤੇ ਬਾਹਰ ਜਿਸ ਸੂਏ ਇਸ ਤਰ੍ਹਾਂ ਬਾਹਰ ਨਾ, ਜਿਸ ਤਰ੍ਹਾਂ ਆਹ ਸੂਆ ਨਹੀਂ, ਇਸ ਤਰ੍ਹਾਂ ਸੂਆ ਹੁੰਦਾ ਸੀ। ਸੂਏ ਦੇ ਉੱਤੇ ਲਿਆਣ ਕੇ ਪੁਲੀ ਸੀ, ਪੁਲ ਦੇ ਆਣ ਕੇ ਲਿਆਣ ਕੇ ਤੇ ਖਲੋ ਗਏ। ਉਹ ਸਾਰਾ ਪਿੰਡ ਕੱਢ ਲਿਆਂਦਾ, ਬੱਚੇ ਬੁੱਚੇ ਇਹ ਉਹ, ਕੋਈ 200-400 500 ਦੀ ਨਫਰੀ ਹੋ। ਪਿੰਡ ਤੇ ਜ਼ਿਆਦਾ ਸੀ ਨਾ, ਮੋਚੀਆਂ ਵਾਲੇ ਤੇ ਜਲਾਜ ਬੈਠੇ ਆ, ਉਹ ਨਹੀਂ ਛਿੜੇ। ਮੋਚੀ ਤੇ ਜਲਾ ਬੈਠੇ ਆ, ਅਸੀਂ ਸਿਰਫ ਇੱਧਰਲੀ ਪੱਤੀ ਮਲਕਾਂ ਵਾਲੀ, ਦੂਜੇ ਤੇ ਜੇ ਇਹ ਨਿਕਲੇ ਬਾਹਰ। ਨਾਜ਼ਰੀਨ, ਇੰਡੋਜ਼ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਹੰਝੂਆਂ ਦੀ ਵੰਡ ਦੇ ਵਿੱਚ ਅਸੀਂ ਇਸ ਵੇਲੇ ਫੈਸਲਾਬਾਦ ਦੇ ਵਿੱਚ ਮੌਜੂਦ ਹਾਂ। ਫੈਸਲਾਬਾਦ ਜਿਹਨੂੰ ਕਦੇ ਲਾਇਲਪੁਰ ਵੀ ਆਖਿਆ ਜਾਂਦਾ ਸੀ, ਤੇ ਇਸ ਲਾਇਲਪੁਰ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਹੰਝੂਆਂ ਦੀ ਵੰਡ ਦੀ ਇਸ ਐਪੀਸੋਡ ਲਿਆਉਣ ਦਾ ਮਕਸਦ ਇਹ ਵੇ ਕਿ ਵੰਡ ਦੇ ਦੌਰਾਨ 47 ਦੇ ਵਿੱਚ ਜੋ ਹੋਇਆ, ਪੰਜਾਬ ਦੇ 2 ਟੋਟੇ ਹੋਏ, ਪਾਕਿਸਤਾਨ ਹਿੰਦੁਸਤਾਨ ਅਲੱਗ-ਅਲੱਗ ਹੋਇਆ, ਤੇ ਉਸ ਸਾਰੇ ਮਾਮਲੇ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਉਸ ਵੰਡ ਨੂੰ ਨਿਭਾਇਆ, ਜਿਨ੍ਹਾਂ ਲੋਕਾਂ ਨੇ ਉਸ ਵੰਡ ਨੂੰ ਵੇਖਿਆ, ਉਹ ਜਿਹੜੇ ਉਸ ਵੰਡ ਦੇ ਆਈ ਵਿਟਨੈਸ ਸੀ, ਉਹਨਾਂ ਦੀ ਗੱਲਬਾਤ, ਉਹਨਾਂ ਦੀ ਕਹਾਣੀ ਲੈ ਕੇ ਤੁਹਾਡੇ ਤੱਕ ਲਿਆਉਣਾ, ਤੇ ਉਸ ਕਹਾਣੀ ਨੂੰ ਤੁਹਾਡੇ ਨਾਲ ਸਾਂਝ ਕਰਨਾ ਇਸ ਪ੍ਰੋਗਰਾਮ ਦਾ ਮਕਸਦ ਹੁੰਦਾ। ਤੇ ਤਾਰੀਖ ਤੋਂ ਲੋਕ ਸਿੱਖਦੇ ਨੇ। ਤਾਰੀਖ ਜਿਹੜੀ ਹੁੰਦੀ ਹੈ ਉਹ ਹੀ ਅੱਗੇ ਜਾ ਕੇ
ਬੱਚਿਆਂ ਵਾਸਤੇ ਇੱਕ ਮਸ਼ਲੇ ਰਾਹ ਬਣਦੀ ਹੈਗੀ ਹੈ, ਉਹਨਾਂ ਵਾਸਤੇ ਇੱਕ ਸੀਖ ਬਣਦੀ ਹੈਗੀ ਹੈ ਕਿ ਸਾਡੇ ਵਡਕਿਆਂ ਨੇ ਕਿਹੜਾ ਕਿਹੜਾ ਦੁੱਖ ਦੇਖਿਆ, ਸਾਡੇ ਵਡਕਿਆਂ ਨੇ ਕਿਹੜੀ ਕਿਹੜੀ ਸਟਰਗਲ ਦੇਖੀ ਹੈਗੀ। ਅਸੀਂ ਇਸ ਵੇਲੇ ਫੈਸਲਾਬਾਦ 'ਚ ਮੌਜੂਦ ਹਾਂ, ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਵੰਡ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਹਾਂਜੀ ਜੀ, ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਜੀ? ਅਲਹਮਦੁਲਿਲਾ। ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਤੁਹਾਡਾ ਨਾਂ ਕੀ ਹੈ ਅਤੇ ਵੰਡ ਵੇਲੇ ਤੁਹਾਡੀ ਉਮਰ ਕਿੰਨੀ ਸੀ? ਮੇਰਾ ਨਾਮ ਹੈ ਸ਼ੇਖ ਮੁਹੰਮਦ ਬੂਟਾ। ਉਮਰ ਮੇਰੀ 13-14 ਸਾਲ। ਤੇ ਸਕੂਲ ਅਸੀਂ ਜਾਂਦੇ ਨਾ ਤੇ ਪੜ੍ਹਦੇ ਕੋਈ ਨਹੀਂ, ਹਾਂ ਬੱਚੇ ਕੁੱਤੇ ਲੈ ਕੇ ਭੱਜ ਜਾਂਦੇ ਆ। ਚੜ੍ਹਦੇ ਪੰਜਾਬ 'ਚ ਆਪਣੀ ਤਹਿਸੀਲ ਕਿਹੜੀ ਸੀ, ਜ਼ਿਲ੍ਹਾ ਕਿਹੜਾ ਸੀ, ਪਿੰਡ ਕਿਹੜਾ ਸੀ? ਚੜ੍ਹਦੇ ਪੰਜਾਬ ਦੇ ਵਿੱਚ ਸਾਡਾ ਤਹਿਸੀਲ ਜ਼ਿਲ੍ਹਾ ਹੈਗਾ ਸੀ ਅੰਮ੍ਰਿਤਸਰ, ਤਹਿਸੀਲ ਤਰਨਤਾਰਨ, ਤੇ ਰੇਲਵੇ ਲਾਈਨ ਦੇ ਸਟੇਸ਼ਨ ਲੱਗਦੇ ਸੀ ਸਾਨੂੰ 3। ਅੱਛਾ। ਇੱਕ ਜੰਡੋਕੇ, ਇੱਕ ਕੈਰੋਂ, ਇੱਕ ਪੱਟੀ। ਥਾਣਾ ਹੈਗਾ ਸੀਗਾ ਆਪ ਭਿੱਖੀਵਿੰਡ। 2 ਥਾਣੇ ਇਹ ਸੀਗੇ। ਠੀਕ ਹੈ। ਤੇ 2 ਥਾਣੇ ਸਾਡੇ ਕੱਟੇ ਗਏ, ਇੱਕ ਖੇਮਕਰਨ ਲਾਹੌਰ ਦੇ ਜ਼ਿਲ੍ਹੇ ਦੇ। ਇਹ ਜ਼ਿਲ੍ਹੇ ਲਾਹੌਰ ਸੀਗੇ ਉਦੋਂ। ਸਹੀ ਹੈ। ਉਸ ਵੇਲੇ ਜ਼ਿਲ੍ਹਾ ਲਾਹੌਰ ਸੀਗੇ ਤੇ 4 ਥਾਣੇ ਸਾਡੇ, ਇੱਕ ਪੱਟੀ, ਖੇਮਕਰਨ, ਇੱਕ ਬਲਟੋਆ, ਇਹ 4 ਥਾਣੇ ਸੀ। ਇਹਦੇ ਗੁਆਂਢ 'ਚ ਆਲੇ ਦੁਆਲੇ ਸਾਡੇ ਪਿੰਡ। ਸਹੀ ਹੈ। ਹਾਂਜੀ, ਉਸ ਨਾਲ ਸਾਡੇ ਨਾਲ ਇੱਕ ਨਾਲ ਪਿੰਡ ਹੈਗਾ ਸੀਗਾ ਇਹ ਜੌੜਾ ਬੜਾ ਮਸ਼ਹੂਰ ਸੀਗਾ। ਤੇ ਇਸ ਪਾਸੇ ਹੈਗਾ ਸੀਗਾ ਇੱਥੇ ਹੈਗਾ ਯਾਰ ਪਿੰਡ ਆਪਣੇ ਨਾਲ ਹੈਗਾ ਗਲਾਲੀਪੁਰ। ਗਲਾਲੀਪੁਰ ਸੀਗਾ। ਤੇ ਨਾਲ ਇਹਨਾਂ ਦੇ ਨਾਨਕਿਆਂ ਦਾ ਪਿੰਡ ਹੈਗਾ ਸੀਗਾ, ਉਹਦਾ ਨਾਂ ਹੈਗਾ ਸੀਗਾ ਯਾਰ ਭੈਣ ਦੀ ਟੰਗ ਯਾਰ, ਬੜਾ ਮਸ਼ਹੂਰ ਪਿੰਡ ਸੀਗਾ। ਅੱਛਾ, ਮੈਨੂੰ ਯਾਦ ਆ ਆਏਗਾ, ਆਪਾਂ ਇਹਨੂੰ ਯਾਦ ਕਰ ਲਾਂਗੇ। ਇਹਦਾ ਮੈਨੂੰ ਇਹ ਦੱਸਣਾ ਕਿ ਇਹਨੂੰ ਰਾਹ ਕਿਵੇਂ ਲੱਗਦੇ ਸੀ ਪਿੰਡ ਨੂੰ, ਪਿੰਡ ਦਾ ਰਸਤਾ ਕੀ ਹੈਗਾ ਸੀ? ਤੁਹਾਨੂੰ ਦੱਸਿਆ ਤਾਂ ਹੈ ਵੀ ਉਸ ਵੇਲੇ ਰਸਤੇ ਕੱਚੇ ਸੀ ਸਾਰੇ। ਠੀਕ ਹੈ। ਪੱਕਾ ਕੋਈ ਨਹੀਂ ਸੀਗਾ। ਤੇ ਜਿਹੜਾ ਮੇਨ ਰੋਡ ਲੱਗਦਾ ਸੀ ਨਾ, ਉਹ ਲੈਣ ਹੀ ਸੀਗੀ। ਲੈਣ ਸੀ। ਲੈਣ ਸੀ ਤੇ ਲੈਣ 'ਚ ਤੁਹਾਨੂੰ 3 ਸਟੇਸ਼ਨ ਦੱਸ ਦਿੱਤੇ। ਹਾਂ, ਸਹੀ। ਜੰਡੋਕੇ ਤੇ ਖੇਮਕਰਨ ਤੇ ਨਾਲ ਪੱਟੀ। ਇੱਥੋਂ ਅਸੀਂ ਉਤਰਦੇ ਸਾਂ ਦੂਰ ਜਾਣ ਵਾਸਤੇ। ਜੇ ਅਸੀਂ ਇੱਧਰ ਵੀ ਆਉਣਾ ਸੀ ਨਾ, ਮਗਰ ਵੀ ਪੰਜਾਬ, ਤੇ ਅਸੀਂ ਪਹਿਲਾਂ ਪੱਟੀਓਂ ਚੜ੍ਹਦੇ ਹਾਂ ਜਾ ਕੇ, ਜਾਂ ਕੈਰੋਂ ਤੋਂ ਚੜ੍ਹਦੇ ਸਾਂ, ਅੰਮ੍ਰਿਤਸਰ ਜਾਂਦੇ ਸਾਂ, ਅੰਮ੍ਰਿਤਸਰੋਂ ਚੜ੍ਹ ਕੇ ਅਸੀਂ ਲਾਹੌਰ ਆਉਂਦੇ ਸਾਂ, ਲਾਹੌਰੋਂ ਚੜ੍ਹ ਕੇ ਫਿਰ ਲਾਲਪੁਰ ਆਉਂਦੇ ਸਾਂ। ਇਹ ਸੀ ਸਾਡਾ ਆਉਣ ਜਾਣ। ਅੱਛਾ, ਪਿੰਡ ਕਿਵੇਂ ਦਾ ਸੀ? ਪਿੰਡ ਬੜਾ ਤਗੜਾ ਸੀਗਾ। 12 ਪੱਤੀਆਂ ਦਾ ਪਿੰਡ ਸੀਗਾ। ਪੱਕਾ ਪਿੰਡ ਸੀਗਾ, ਕੱਚਾ ਪੱਕਾ ਦੋਵਾਂ ਰਲਿਆ ਸੀ। ਨਾ ਸਾਰਾ ਕੱਚਾ ਸੀ, ਨਾ ਸਾਰਾ ਪੱਕਾ ਸੀ। 3-4 ਪੱਤੀਆਂ ਸੀਗਾ। ਇੱਕ ਪੱਤੀ ਨਵੀਂ ਪੱਤੀ ਸੀ ਜਿਹਦੇ 'ਚ ਮੋਚੀਆਂ ਦੀ ਬੜੀ ਵੱਡੀ ਇੱਕ ਕਿਹਨਾਂ ਦੀ ਬਣਿਆ ਸੀ, ਜਿਸ ਤਰ੍ਹਾਂ ਸਾਡੇ ਹਾਲ ਨਹੀਂ ਬਣਾਉਂਦੇ, ਉਸਲੇ ਪਿੱਲਰ ਦੇ ਕੇ ਨਾ ਤੇ ਸਤੀਰੀਆਂ ਪਾ ਕੇ ਨਾ ਵੱਡੇ ਵੱਡੇ ਹਾਲ ਤੇ ਛੋਟੇ ਅੱਡੇ ਬਣੇ ਹੁੰਦੇ ਸੀਗੇ ਮੋਚੀਆਂ ਦੇ। ਉੱਥੇ ਜੁੱਤੀਆਂ ਸੀਂਦੇ ਸੀ। ਉਹ ਬੜੀ ਮਸ਼ਹੂਰ ਸੀ ਸਾਡੀ ਜੁੱਤੀ। ਉੱਥੋਂ ਜਾਂਦੀ ਅੰਮ੍ਰਿਤਸਰ ਚਲੀ ਗਈ, ਪੱਟੀ ਚਲੀ ਗਈ, ਲਾਹੌਰ ਚਲੀ ਗਈ। ਉਹ ਜੁੱਤੀਆਂ ਦਾ ਕਾਰੋਬਾਰ ਮੋਚੀ ਸਾਰੇ ਕਰਦੇ। ਮੇਰਾ ਖਿਆਲ 40, 50, 60 ਤਾਂ 100 ਬੰਦਾ ਹੋਣਾ ਉਹਦੇ 'ਚ, ਉਸ ਹਾਲ ਦੇ ਵਿੱਚ। ਕੱਚਾ ਹਾਲ ਸੀ ਹਾਲਾਂਕਿ। ਉਹਦੇ ਵਿੱਚ ਨਾ ਇੰਨੇ ਛੋਟੇ ਅੱਡੇ, ਜਿਸ ਤਰ੍ਹਾਂ ਮੋਚੀਆਂ ਨੇ ਲਾਏ ਨਹੀਂ ਹੁੰਦੇ, ਇਸ ਤਰ੍ਹਾਂ ਉਹਨਾਂ ਦੇ ਅੱਡੇ ਲਾਏ। ਨਵੀਆਂ ਜੁੱਤੀਆਂ ਸੀਂਦੇ, ਪੁਰਾਣੀਆਂ ਨਹੀਂ। ਪੁਰਾਣੀਆਂ ਜੁੱਤੀਆਂ ਦਾ ਕੰਮ ਨਹੀਂ ਕਰਦੇ, ਨਵੀਆਂ ਜੁੱਤੀਆਂ ਸੀਂਦੇ ਸੀ। ਤੇ ਅੰਮ੍ਰਿਤਸਰ ਜਾਂਦੀ ਸੀ, ਪੱਟੀ ਜਾਂਦੀ ਸੀ, ਲਾਹੌਰ ਆਉਂਦੀ ਸੀ, ਕਸੂਰ ਜਾਂਦੀ ਸੀ। ਇਹ ਸਾਡਾ ਇਲਾਕਾ ਸੀ ਉੱਥੋਂ ਦਾ, ਉਹ ਲੋਕਾਂ ਦਾ। ਇੱਕ ਪਿੰਡ, ਇੱਕ ਪੱਤੀ ਹੈਗੀ ਸੀ ਜਲੈਆਂ ਦੀ, ਜਿਹਦੇ ਵਿੱਚ ਖੱਡੀਆਂ ਲੱਗਦੀਆਂ ਸੀ, ਖੇਸ, ਖੱਦਰ। ਉਦੋਂ ਲੋਕ ਖੱਦਰ ਆਮ ਪਾਉਂਦੇ ਸੀ। ਆਪਣੀ ਕਪਾਹ ਬੁੜੀਆਂ ਨਾ ਚਰਖਾ ਕੱਤਦੀਆਂ ਸੀ, ਪੂਣੀਆਂ ਕੱਤਦੀਆਂ ਸੀ। ਉਹ ਵੱਡੀਆਂ ਆਤੇ ਹੁੰਦੇ ਸੀ ਨਾ, ਤੇ ਉਹਦੇ ਵਿੱਚ ਡੇੜੀਆਂ ਹੁੰਦੀਆਂ ਸੀ। ਉੱਥੇ ਬੁੜੀਆਂ ਬਹਿ ਜਾਂਦੀਆਂ ਸੀ ਸਾਰੀਆਂ ਕੱਤਣ ਵਾਲੀਆਂ, ਨਾਲੇ ਗੀਤ ਗਾਉਂਦੀਆਂ ਰਹਿੰਦੀਆਂ ਸੀ, ਨਾਲੇ ਉਹ ਕੱਤਦੀਆਂ ਸੀ। ਉਹ ਗੀਤ ਤੇ ਹੁਣ ਸਾਨੂੰ ਆਉਂਦੇ ਨਹੀਂ, ਐਵੇਂ ਤੁਹਾਨੂੰ ਦੱਸੀਏ। ਤੇ ਉਹ ਕੱਤਦੀਆਂ ਸੀ ਉੱਥੇ। ਜਿਹੜੀ ਸਿਆਣੀ ਸੀ ਨਾ ਬਹੁਤੀ, ਉਹ ਬਰੀਕ ਤੋਂ ਬਰੀਕ ਤੰਦ ਕੱਢਦੀ ਸੀ। ਉਹਦਾ ਬਰੀਕ ਖੱਦਰ ਬਣਦਾ ਸੀ, ਬੜਾ ਮਜ਼ਬੂਤ ਸੋਹਣਾ। ਤੇ ਜਿਹੜੇ ਕੋ ਮੋਟੀ ਕਰਦੀ, ਉਹਦੇ ਖੇਸ ਖੂਸ ਬਣਾ ਲੈਂਦੀਆਂ ਸੀ। ਹਾਂਜੀ। ਤੇ ਉਹ ਫਿਰ ਕੱਟ ਕੇ ਪੂਣੀਆਂ, ਤੇ ਫਿਰ ਉਹ ਜਲਾਏ ਜਿਹੜੇ ਸੀ ਉਹ ਲੈ ਕੇ ਨਾ,
ਤੇ ਆਪਣਾ ਤਾਣਾ ਤੜਦੇ ਹੁੰਦੇ ਸੀ। ਹਾਂ ਹਾਂ ਉਹ ਕਾਨੇ ਕੱਢ ਕੇ ਨਾ ਐਂ ਤਾਣੇ ਤੜਨੇ ਉਹਨਾਂ ਦੇ, ਐਂ ਵਲ ਵੁਲ ਪਾ ਕੇ ਨਾ ਐਂ ਲਿਜਾਣਾ, ਉਹ ਜਿਵੇਂ ਖੱਡੀ ਦੇ ਮੁਤਾਬਕ। ਤੇ ਫਿਰ ਉਹ ਖੱਡੀ ਤੇ ਚੜ੍ਹ ਜਾਣਾ, ਉਹ ਬੜਾ ਸਾਰਾ ਲੰਬਾ ਸਾਰਾ ਬਣ ਜਾਣਾ ਇਹਨਾਂ ਦੇ ਆ ਕੇ। ਤੇ ਉਹਦੇ ਵਿੱਚ ਉਹ ਖੱਡੀ ਦੇ ਜਿਹੜੇ ਚੜ੍ਹਨਾ, ਉਹ ਖੱਡੀ ਦੇ ਵਿੱਚ ਉਹਨਾਂ ਨੇ ਪਰੋ ਕੇ ਨਾ ਉਹ ਫਿਰ ਐਂ ਉਹ ਖੱਡੀ ਇੱਧਰੋਂ ਸਿੱਟਣੀ, ਐਂ ਉਹ ਸਿੱਟਣੀ, ਤਾਣਾ ਬਾਣਾ। ਤੇ ਉਹ ਤਾਣੇ ਬਾਣੇ ਵਿੱਚ ਫਿਰ ਖੱਦਰ ਬਣ ਜਾਣਾ। ਕੋਈ ਬਰੀਕ ਖੱਦਰ ਬਣਦਾ ਸੀ, ਉਹਦੇ ਕੱਪੜੇ ਕੁੱਪੜੇ ਸਵਾ ਲੈਂਦੇ ਸੀ। ਆਮ ਬੁੜੀਆਂ ਵੀ ਬੰਦੇ ਵੀ ਸਾਦੇ ਪਾਉਂਦੇ ਸੀ ਨਾ। ਉਦੋਂ ਕਿਹੜੇ ਭੈਣ ਚੋਂ ਦਾ ਜਿਹੜੇ ਪ੍ਰਿੰਟਾਂ ਤੇ ਇਹ ਤੇ ਉਹ ਤੇ ਕਿਹੜੀਆਂ ਚੀਜ਼ਾਂ ਕੋਈ ਹੈ ਨਹੀਂ ਸੀ। ਬੁੜੀਆਂ ਵੀ ਖੱਦਰ ਦੇ ਕੱਪੜੇ ਪਾਉਂਦੀਆਂ ਸੀ, ਬੰਦੇ ਵੀ ਖੱਦਰ। ਤੇ ਵਿਆਹ ਸ਼ਾਦੀਆਂ ਦੇ ਰੇਜੇ ਰੂਜੇ ਵੀ ਉਹ ਖੱਦਰ ਦੇ ਹੀ ਦਿੰਦੇ ਸੀ। ਹਾਂਜੀ, ਪੱਗ ਦੇ ਦਿੱਤੀ ਕਿਸੇ ਨੇ। ਪੱਗ ਉਦੋਂ ਮਸ਼ਹੂਰ ਹੁੰਦੀ ਸੀਗੀ ਢਾਕੇ ਦੀ, ਇੰਨੀ ਥਾਨ ਹੁੰਦਾ 20 ਦਾ 20 ਮੀਟਰ ਦਾ, 20 ਗਜ ਦਾ ਗਿਣ ਲਓ, ਉਦੋਂ ਗਜ ਹੁੰਦੇ ਸੀ। ਤੇ ਉਹ ਐ ਭਾਵੇਂ ਜੇਬ 'ਚ ਪਾ ਲਓ, ਇੰਨੀ ਬਰੀਕ ਹੁੰਦੀ ਸੀ। ਸਾਡੇ ਕੋਲ ਹੁੰਦਾ ਸੀਗਾ ਕਿਨਾਲੀ ਦਾ ਪਿੰਡ ਦੇ ਵਿੱਚ ਆਪਣਾ ਡੀਪੂ ਵੀ ਕੱਪੜੇ ਦਾ। ਉਹਦੇ ਵਿੱਚ ਨਾ ਇੱਕ ਲੁਧਿਆਣੇ ਦੀਆਂ ਆਉਂਦੀਆਂ ਹੁੰਦੀਆਂ ਸੀ ਲੀਕਾਂ ਵਾਲੀਆਂ, ਉਹ ਆਪਣਾ ਗੁੰਮਟੀਆਂ, ਉਹਨੂੰ ਅਸੀਂ ਗੁੰਮਟੀਆਂ ਆਉਂਦੇ ਸਾਂ। ਉਹ ਬੜਾ ਲੋਕ ਪਹਿਨਦੇ ਸ਼ੌਕ ਨਾਲ, ਤੇ ਪੱਗਾਂ ਲੈ ਲੈਂਦੇ ਸੀ। ਤੇ ਜਿਹਨੂੰ ਪੱਗ ਦੇਈਦੀ ਸੀ ਨਾ, ਤੇ ਉਹ ਬੜਾ ਖੁਸ਼ ਹੁੰਦਾ ਸੀ। ਹਾਂਜੀ, ਸਿੱਖ ਬੜੇ ਖੁਸ਼ ਹੁੰਦੇ ਸੀ, ਪੱਗ ਜੀ ਬੜੀ ਬੰਨ੍ਹਦੇ ਸੀ ਉਹ। ਤੇ ਇਸ ਤਰ੍ਹਾਂ ਕਰਕੇ ਉਹ ਕਿੰਨੇ ਘਰ ਸੀ ਉੱਥੇ ਸਿੱਖਾਂ ਦੇ ਤੇ ਮੁਸਲਮਾਨਾਂ ਦੇ? ਕਾਫੀ ਘਰ ਸੀਗੇ, ਬੜਾ ਤਗੜਾ ਪਿੰਡ ਸੀ। ਮੈਂ ਕਹਿੰਦਾ ਨਹੀਂ, ਮੈਂ ਤਾਦਾਦ ਪੁੱਛ ਰਿਹਾ, ਤਾਦਾਦ 'ਚ ਕੌਣ ਜ਼ਿਆਦਾ ਸੀ? ਉਹ ਤਾਦਾਦ ਹੁਣ ਕਿਹੜੀ ਅਕਸਰੀਅਤ ਨਹੀਂ, ਉੱਥੇ ਉਹ ਇਲਾਕਾ ਤਾਂ ਸਿੱਖਾਂ ਦਾ ਹੀ ਸੀ। ਠੀਕ ਹੈ। ਤੇ ਬਾਈ ਵੋਟ ਜਿਹੜਾ ਸੀ ਉਹ ਮੁਸਲਮਾਨ ਜ਼ਿਆਦਾ। ਲੇਕਿਨ ਵਾਈ ਬੀਜੀ ਜਾਂ ਜ਼ਮੀਨ ਉਹ ਸਿੱਖ ਹੀ ਸੀ, ਸਿੱਖਾਂ ਕੋਲ ਹੀ, ਸਾਡੇ ਕੋਲ ਕੋਈ ਨਹੀਂ। ਅੱਛਾ। ਹਾਂਜੀ। ਤੇ ਇਹ ਦੱਸੋ ਕਿ ਨਹਿਰ ਲੱਗਦੀ ਸਾਨੂੰ ਜੰਡੋਕੇ, ਬੜੀ ਵੱਡੀ ਨਹਿਰ ਸੀ, ਬਹੁਤ ਵੱਡੀ ਨਹਿਰ। ਜਿਸ ਤਰ੍ਹਾਂ ਸਾਡੇ ਆਹ ਨੇ, ਆਹ ਤਾਂ ਛੋਟੀ ਲੱਗਦੀ ਹੈ ਨਾ, ਉਹ ਬਹੁਤ ਵੱਡੀ ਨਹਿਰ ਸੀ। ਉਹਦੇ ਵਿੱਚੋਂ ਛੋਟੀਆਂ ਨਹਿਰਾਂ ਨਿਕਲਦੀਆਂ ਸੀ, ਉਹ ਸਾਨੂੰ ਸਰਾਬ ਕਰਦੀਆਂ। ਉਹ ਸਰਾਬ ਕਰਦੇ ਮੋਗੇ ਸ਼ੋਗੇ ਉੱਥੇ ਨਿਕਲਦੇ ਸੀ। ਮੋਗੇ ਤਾਂ ਫਿਰ ਛੋਟਿਆਂ ਚੋਂ ਨਿਕਲਣੇ ਨਾ, ਵੱਡੀਆਂ ਨਹਿਰਾਂ ਉਹ ਚੋਂ ਕੱਢਣੀਆਂ। ਜੇ ਸੂਆ ਜਿੱਥਾਂ ਆਹ ਸੂਆ ਨਿਕਲਿਆ, ਇਸ ਤਰ੍ਹਾਂ ਦੇ ਸੂਏ ਨਿਕਲਦੇ ਸੀ 4 ਚੁਫੇਰੇ। ਵੱਡੀ ਨਹਿਰ ਸੀ, ਉਹ ਚੋਂ ਸੂਏ ਨਿਕਲਦੇ ਸੀ। ਸੂਏ ਨਿਕਲ ਕੇ ਤੇ ਫਿਰ ਸਾਡੇ ਗਾਂ ਖਾਲ ਬਣਦੇ ਸੀ। ਇਹ ਸੂਆਂ ਦੇ ਵਿੱਚ ਉਸ ਵਿੱਚ ਮੋਗੇ ਨਿਕਲ ਕੇ ਸਾਡੇ ਖਾਲ ਬਣਦੇ ਸੀ। ਜ਼ਮੀਨ ਥੋੜ੍ਹੀਆਂ ਜ਼ਮੀਨਾਂ ਜਿਹੜੀਆਂ ਜ਼ਿਆਦਾ ਨਹੀਂ ਸੀ, ਉਹ ਵੀ ਜ਼ਿਮੀਂਦਾਰ ਐਡੇ ਵੱਡੇ ਨਹੀਂ ਸੀ ਹੈਗੇ। ਅੱਛਾ। ਤੇ ਜਦੋਂ ਅੰਗਰੇਜ਼ ਨੇ ਇਲਾਕਾ ਆਬਾਦ ਕੀਤਾ, ਇੱਧਰ ਆਹ ਬਾਰ ਦਾ ਆ ਜਿਹੜਾ ਲੈਲਪੁਰ ਆਏ, ਇੱਥੇ ਕੋਈ ਸ਼ੈ ਨਹੀਂ ਸੀ ਹੈਗੀ। ਸਾਂਦਲ ਬਾਰ ਵਾਲਾ। ਠੀਕ ਹੈ। ਸਾਂਦਲ ਬਾਰ ਵਾਲਾ। ਮੇਰਾ ਦਾਦਾ, ਮੇਰੇ 4 ਦਾਦੇ ਸੀਗੇ। 4 ਦਾਦਿਆਂ ਦੇ ਵਿੱਚੋਂ 2 ਉੱਧਰ ਰਹਿ ਗਏ। ਜੋੜਾ ਪਿੰਡ ਸੀ ਸਾਡਾ ਅਸਲ। ਇਹ ਸਵਾਜਪੁਰ ਤੋਂ 2-3 ਮੀਲ ਹਟ ਕੇ ਲੈਂਦੇ ਸੀਗਾ। ਯਾਨੀ ਕਿ ਜਿਵੇਂ ਉੱਥੇ ਘਰ ਜ਼ਿਆਦਾ ਸੀਗੇ, 100 ਘਰ ਸੀਗਾ। ਸਹੀ ਹੈ। ਬਰਾਦਰੀ ਦਾ। ਉਹ ਵੀ ਉੱਠ ਕੇ ਕਦੀ ਕਿਸੇ ਪਿੰਡ ਚਲੇ ਗਏ, ਦੁਕਾਨ ਬਣਾ ਲਈ, ਕਦੀ ਕਿਸੇ ਪਿੰਡ 'ਚ ਬਣਾ ਲਈ, ਕਿਸੇ ਪਿੰਡ। ਅਸੀਂ ਇੱਥੇ ਬਣਾ ਲਈ ਸਾਡੇ। ਅੱਛਾ, ਅੱਜ ਸਾਹਿਬ ਮੈਨੂੰ ਇਹ ਦੱਸਣਾ ਕਿ ਨੰਬਰਦਾਰੀ ਦਾ ਸਿਸਟਮ ਕੀ ਸੀ? ਕਿੰਨੀ ਪੱਤੀ ਦੀਆਂ ਨੰਬਰਦਾਰੀਆਂ ਸੀ ਉੱਥੇ? ਇੱਕੋ ਹੀ ਨੰਬਰਦਾਰ ਸੀ? ਨਹੀਂ, ਉੱਥੇ ਮੇਰਾ ਖਿਆਲ ਘੱਟ ਤੋਂ ਘੱਟ 3-4 ਨੰਬਰਦਾਰ ਹੋਣੇ। 3-4 ਨੰਬਰ ਨਾਂ ਨਹੀਂ ਮੈਨੂੰ ਯਾਦ ਸਿੱਖਾਂ ਦਾ। ਠੀਕ ਹੈ। ਇੱਕ ਸਿੱਖ ਦਾ ਨਾਂ ਨਹੀਂ ਮੈਨੂੰ ਯਾਦ, ਉਹ ਜਿਹੜਾ ਸਿੱਖ ਸਾਨੂੰ ਬਚਾ ਕੇ ਤੇ ਰੱਬ ਦੀ ਦਾਤ ਲਿਆਈ ਆ। ਹਾਂਜੀ, ਸਹੀ। ਉਹਨੇ ਸਾਡੇ ਨਾਮ ਦਰਦੀ ਕੀਤੀ ਤੇ ਤਾਂ ਅਸੀਂ ਐਂ ਨੂੰ ਆ ਗਏ। ਸਹੀ। ਅੱਛਾ, ਆਪਣੇ ਘਰ ਉੱਥੇ ਕਿੰਨੇ ਸੀ ਤੁਹਾਡੇ? ਸਾਡੇ ਘਰ 2 ਸੀ, ਸ਼ੇਖ ਬਰਾਦਰੀ। ਸ਼ੇਖ ਬਰਾਦਰੀ ਦੇ 2 ਘਰ? ਇੱਕ ਮੇਰੀ ਫੁੱਫੀ ਸੀਗੀ। ਠੀਕ ਹੈ। ਤੇ ਇੱਕ ਸਾਡਾ ਘਰ ਸੀਗਾ। ਮੇਰੇ 2 ਚਾਚੇ ਸੀਗੇ, ਤੇ ਇੱਕ ਮੇਰਾ ਬਾਪ। ਤੇ ਨਾ ਚਾਚੇ ਮੇਰੇ ਉਹਦਾ 4 ਸੀਗੇ, ਤਾਏ ਚਾਚੇ। ਤੇ ਅਸੀਂ 3 ਉਸ ਪਿੰਡ 'ਚ ਰਹਿੰਦੇ ਸਾਂ। ਇੱਕ ਪੱਟੀ ਰਹਿੰਦਾ ਸੀਗਾ, ਤੇ 3 ਅਸੀਂ ਉੱਥੇ ਰਹਿੰਦੇ ਹਾਂ। ਤੇ ਉਹ ਇੱਕ ਮੇਰਾ ਫੁੱਫੜ ਸੀ, ਉਹਦੇ 5 ਬੇਟੇ ਸੀਗੇ ਫੁੱਫੀ ਦੇ। ਉਹ ਚੰਗੇ ਜਵਾਨ ਸੀ ਮੁੰਡੇ, ਕੋਲ ਨਿਕਲਦੇ, ਸਿੱਖਾਂ ਸਾਖਾਂ ਨਾਲ ਰਹਿੰਦੇ ਸੀ, ਤੇ ਜ਼ੋਰ ਜ਼ਾਰ ਵੀ ਕਰਦੇ ਸੀ। ਤੇ ਵੱਡਾ ਜਿਹੜਾ ਭਰਾ ਸਾਡਾ ਕਿਸੇ ਘੁੱਟ ਵੀ ਲਾ ਲੈਂਦਾ ਸੀ। ਅੱਛਾ। ਤੇ ਆਪਣੇ ਕੋਲ ਮਾਲ ਡੰਗਰ ਕਿੰਨਾ ਕੁ ਸੀ? ਮਾਲ ਡੰਗਰ ਸਾਡੇ ਕੋਲ ਕੋਈ ਨਹੀਂ। ਤੇ ਫਿਰ ਕੀ? ਇੱਕ ਘੋੜਾ ਹੁੰਦਾ ਸੀ ਜਾਂ ਖੋਤਾ ਹੁੰਦਾ ਸੀ। ਸਹੀ ਹੈ। ਜਿਹਦੇ 'ਤੇ ਮਾਲ ਡੰਗਰ ਲਿਆਓ, ਪਿੰਡੋਂ ਪੱਟੀਓਂ ਮਾਲ ਲਿਆਉਣਾ, ਉਹ ਅੰਮ੍ਰਿਤਸਰੋਂ ਮਾਲ ਲਿਆਉਣਾ, ਤੇ ਕੈਰੋਂ ਲਾ ਲੈਣਾ। ਠੀਕ ਹੈ। ਉਹਦੇ ਘੋੜੇ 'ਤੇ ਲੱਦ ਕੇ ਤੇ ਪਿੰਡ ਲੈ ਆਉਣਾ।
ਅੱਛਾ ਜਾਂ ਆਮ ਘੁਮਿਆਰ ਹੁੰਦੇ ਸੀ, ਉਹ ਘੁਮਿਆਰ ਗਏ ਹੁੰਦੇ ਸੀ ਸਮਾਨ ਲੈ ਕੇ ਸ਼ਹਿਰਾਂ 'ਚ, ਅੰਮ੍ਰਿਤਸਰ ਗਏ, ਪੱਟੀ ਗਏ ਜਾਂ ਦੂਜੇ ਤੀਜੇ ਗਏ। ਉਹ ਫਿਰ ਘੁਮਿਆਰ ਜਿਹੜੇ ਸੀ ਛੱਟਾਂ ਦੇ ਨਾਲ ਹੀ ਛੱਟਾਂ 'ਚ ਮਾਲ ਪਾ ਕੇ ਸਾਡੀ ਦੁਕਾਨਾਂ 'ਤੇ ਲੈ ਆਉਂਦੇ। ਇਸ ਤਰ੍ਹਾਂ ਅਸੀਂ ਸੌਦਾ ਲਿਆਉਂਦੇ। ਤੇ ਗੁਜ਼ਾਰਾ ਕਿੱਦਾਂ ਹੁੰਦਾ ਸੀ? ਗੁਜ਼ਾਰਾ ਸੋਹਣਾ ਸੀ, ਰੋਟੀ ਪਾਣੀ ਸਸਤਾ ਸੌਦਾ ਸੀ ਯਾਰ, ਕਮਾਲ ਹੋ ਗਈ ਆ। ਉਸ ਵੇਲੇ ਇਸ ਤਰ੍ਹਾਂ ਗੋਸ਼ਤ ਥੋੜਾ ਲੋਕ ਖਾਂਦੇ ਸੀ। ਅੱਛਾ ਉਸ ਵੇਲੇ ਤੇ ਉਹ ਜਿਹੜੇ ਮੋਚੀਆਂ ਦਾ ਤੁਹਾਨੂੰ ਦੱਸਿਆ ਨਾ ਵੱਡਾ ਸਾਰਾ ਹਾਲ ਸੀਗਾ, ਉੱਥੇ ਸਾਰਿਆਂ ਰਲ ਕੇ ਕਹਿਣਾ ਯਾਰ ਅੱਜ ਗੋਸ਼ਤ ਖਾਣ ਨੂੰ ਜੀ ਕਰਦਾ, ਉਹ ਇੱਕ ਬੱਕਰਾ ਕਰ ਲੈਣਾ ਨਾ ਜਾਂ ਦੋ ਕਰ ਲੈਣੇ, ਉਹ ਆਧਾ ਸਿਰ ਜਾਂ ਪਾਈਆ ਪਾਈਆ ਬੋਟੀ ਆਉਣੀ ਸਾਰਿਆਂ ਨੂੰ, ਸਾਰਿਆਂ ਘਰਾਂ ਨੂੰ ਆਧਾ ਕਿਲੋ ਆ ਜਾਣੀ ਜੇ ਦੋ ਕਰ ਲੈਣੇ ਤੇ ਉਹ ਕਿਤੇ 8 10 ਦਿਨ 15 ਦਿਨ ਲੋਕਾਂ ਨੇ ਪਕਾਉਣਾ। ਨਹੀਂ ਤੇ ਆਮ ਸਬਜ਼ੀਆਂ ਦਾਲਾਂ ਸਬਜ਼ੀਆਂ ਚੱਲਦੀਆਂ ਤੇ ਸਾਰ ਸ਼ੈ ਸਸਤੀ ਸੀ। ਉਹ ਯਾਰ ਅਸੀਂ ਤਾਂ ਝੁੰਗਾ ਦੇ ਦਿੰਦੇ ਥਾ ਇਹਨਾਂ ਨਾ ਕਿਨਾਂ ਦੇ ਅੱਗ ਨਾ ਮਾਸਾ ਕੇ ਦਿਓ ਬਾਬਾ ਜੀ ਕਿਨਾਂ ਦਾ ਮੀਆਂ ਜੀ ਮਾਸਾ ਕੇ ਦੇ ਦਿਓ ਕਿਨਾਂ ਮਸਾਲਾ ਤੇ ਉਹਦੇ ਦਾਲਚੀਨੀ ਪਾ ਦੇਣੀ, ਜੀਰਾ ਵੀ ਪਾਣਾ, ਕਾਲਾ ਜੀਰਾ ਜਿਹੜਾ ਹੁੰਦਾ ਲੱਭਦਾ ਅੱਖ 'ਚ ਪਾਉਣ ਨੂੰ, ਕਾਲਾ ਜੀਰਾ ਵੀ ਪਾਣਾ, ਕਾਲੀ ਮਿਰਚ ਪਾਣੀ, ਰੁਪਈਆ ਕਿਲੋ ਤੇ ਸਾਰਾ ਰੇਟ ਸੀਗਾ। ਅੱਛਾ ਪਿੰਡ ਦੀ ਮੈਂ ਉੱਪਰ ਥੋੜੀ ਜਿਹੀ ਤੁਹਾਨੂੰ ਕੁਝ ਚੀਜ਼ਾਂ ਪੁੱਛਾਂਗਾ ਕਿ ਪਿੰਡ ਦੀ ਵਿੱਚ ਕਿੰਨੇ ਗੁਰਦੁਆਰੇ ਸੀ, ਮਸਜਿਦ, ਉਹਨਾਂ ਦੇ ਕੋਈ ਤਿਉਹਾਰ ਵਗੈਰਾ ਹੁੰਦੇ ਸੀ? 2 ਮਸਜਿਦਾਂ ਸੀ ਸਾਡੇ ਪਿੰਡ 'ਚ ਠੀਕ ਹੈ ਸਿਰਫ। ਇੱਕ ਉਹ ਜਲਾਇਆ ਦੇ ਮਹੱਲੇ 'ਚ ਵੱਡੀ ਮਸਜਿਦ ਜਿੱਥੇ ਜੁਮਾ ਪੜ੍ਹੀਦਾ ਸੀ, ਇੱਕ ਆ ਮੋਚੀ ਵਾਲੇ ਮਹੱਲੇ 'ਚ ਜਿੱਥੇ ਤੁਹਾਨੂੰ ਦੱਸਿਆ ਹੋ। ਹਾਂਜੀ ਹਾਂਜੀ ਹਾਂਜੀ। ਇੱਕ ਮਸਜਿਦ ਉੱਥੇ ਸੀ ਆਮ ਨਮਾਜ਼ ਪੜ੍ਹਨ ਵਾਲੀ, ਸਹੀ ਤੇ ਬਾਕੀ ਗੁਰਦੁਆਰੇ ਤੇ ਉੱਥੇ ਸੀਗਾ ਜਿਹੜਾ ਸਕੂਲ ਦੇ ਲਾਗੇ ਵੱਡਾ ਗੁਰਦੁਆਰਾ ਸੀ ਸਿੱਖਾਂ ਦਾ, ਤੈਨੂੰ ਤੁਹਾਨੂੰ ਦੱਸਿਆ ਹਾਂਜੀ ਹਾਂਜੀ। ਵੀ ਉਹ ਜਦੋਂ ਸਕੂਲੋਂ ਛੁੱਟੀ ਹੋਣੀ ਜਾਂ ਜਾਣਾ ਵੀ ਨਾ ਬਸ ਤੇ ਕਿਤੇ ਸਿੱਟ ਦੇਣੇ। ਉਦੋਂ ਅਦੇ ਦੇ 13 14 ਸਾਲ ਦੀ ਉਮਰ 'ਚ ਅਸੀਂ ਸਕੂਲ ਨਹੀਂ ਜਾਂਦੇ ਤੇ ਕੁਛ ਥੋੜਾ ਜਿਹਾ ਨਾ ਸਾਨੂੰ 40 'ਚ ਕਿ 42 'ਚ ਅਸੀਂ ਤਗੜੇ ਸਾਂ ਹੁਣ ਵੀ 8 9 ਸਾਲ ਦੇ ਤਾਂ ਹੋਵਾਂਗੇ ਜਾਂ ਇੰਨੇ ਕੁ ਹੋਵਾਂਗੇ, ਸਾਡੇ ਖਤਰੇ ਨਹੀਂ ਸੀ ਹੋਏ। ਅੱਛਾ ਤੇ ਉਸ ਵੇਲੇ ਇੱਕ ਵਾਹ ਫੈਲੀ ਭਈ ਇੱਕ ਕਿਨਾਂ ਦੀ ਬਲਾ ਆਉਂਦੀ ਆ, ਉਹ ਜਿਨ੍ਹਾਂ ਦੇ ਖਤਰੇ ਨਹੀਂ ਹੁੰਦੇ ਉਹਨਾਂ ਦਾ ਖੂਨ ਪੀ ਲੈਂਦੀ। ਉਹ ਤੂੰ ਮੇਰੇ ਅੱਗੇ ਮੈਂ ਤੇਰੇ ਅੱਗੇ। ਉਹ ਵੇਲੇ ਸਾਡੇ ਕੋਲ ਦੋਵਾਂ ਭਰਾ, ਅਸੀਂ 2 ਹੀ ਭਰਾ ਸਾਂ। ਅੱਛਾ ਮਰ ਗਿਆ, ਇੱਕ ਤੇ ਮਰ ਗਿਆ ਮੇਰੇ ਤੋਂ ਛੋਟਾ ਸੀ, ਉਹ ਵੀ ਇੱਕ ਉਸ ਤੋਂ ਛੋਟਾ ਸੀ, ਉਹ ਪਾਕਿਸਤਾਨ ਚੜ ਕੇ ਆਇਆ ਤੇ ਉਹ ਵੀ ਮਰ ਗਿਆ। ਤੇ ਉਹ ਸਭ ਤੋਂ ਜਿਹੜਾ ਮੇਰੇ ਤੋਂ ਛੋਟਾ ਸੀ ਨਾ, ਮੇਰੇ ਅਤੇ ਉਹਦੇ ਦੋਵਾਂ ਦੇ ਖਤਰੇ ਨਾ ਉਸ ਵੇਲੇ ਫਿਰ ਉਹ ਵਿਵਾਹ ਦੇ ਵਿੱਚ ਹੋਏ। ਅੱਛਾ ਇਸ ਅਫਵਾਹ ਦੇ ਵਿੱਚ ਇਹ ਸਵਾਦ ਉਹਦਾ ਦੇ ਖਤਰੇ ਵੀ ਨਾ ਕਰਾਉਂਦਾ, ਇਹ ਸੁਹਾਜ ਪੇ ਮੈਂ ਸਾਡੇ ਖਤਰੇ ਹੋਏ। ਅੱਛਾ ਉਸ ਵੇਲੇ ਚੂੰਕਿ ਤੁਹਾਡੀ ਉਮਰ 12 13 14 ਸਾਲ ਨਹੀਂ ਸੀ, ਉਸ ਵੇਲੇ ਥੋੜੀ ਸੀ। 47 ਵੇਲੇ ਦੀ ਮੈਂ ਗੱਲ ਕਰ ਰਿਹਾ। ਹਾਂ 47 ਨਹੀਂ 13 14 ਸਾਲ ਤੇ ਦੇ। 45 46 ਦੇ ਵਿੱਚ ਤੁਹਾਡੇ ਕੰਨੀ ਕਦੀ ਇਹ ਗੱਲ ਪਈ ਸੀ ਕਿ ਕੋਈ ਪਾਕਿਸਤਾਨ ਬਣਨ ਦੀ ਤਹਿਰੀਕ ਚੱਲ ਰਹੀ ਹੈ, ਕੋਈ ਵੰਡ ਦੀ ਗੱਲ ਹੋ ਰਹੀ ਹੈ, ਕੋਈ ਬੰਦੇ ਦੇ ਥਰੂ, ਉਹ ਰੇਡੀਓ ਅਖਬਾਰ ਤੇ ਸ਼ਾਇਦ ਪਿੰਡ ਪਹੁੰਚਦਾ ਹੀ ਨਾ ਹੋਵੇ? ਮੇਰਾ ਮਕਸਦ ਹੈ ਵੀ ਕੋਈ ਸ਼ੈ ਨਹੀਂ ਸੁਣਦੀ, ਅਨਪੜ੍ਹ ਲੋਕ ਸਨ, ਪਿੰਡਾਂ ਥਾਵਾਂ ਦੇ ਰਹਿਣ ਵਾਲੇ ਸਨ। ਇਹ ਸ਼ਹਿਰਾਂ ਦੇ ਵਿੱਚ ਸੀਗਾ ਸਹੀ ਸਭ ਕੁਝ ਹੀ, ਉੱਥੇ ਚੱਲ ਰਿਹਾ ਸੀ ਕੰਮ। ਉੱਥੇ ਚੱਲ ਰਿਹਾ ਸੀ ਕੰਮ, ਜਲਸੇ ਵੀ, ਜਲੂਸ ਵੀ, ਇਹ ਵੀ ਉਹ ਵੀ। ਤੇ ਪਿੰਡਾਂ ਥਾਵਾਂ 'ਚ ਕੋਈ ਪਤਾ ਨਹੀਂ। ਇਹ ਪਤਾ ਜਦੋਂ 45 ਦੇ ਵਿੱਚ ਇਲੈਕਸ਼ਨ ਹੋਇਆ ਨਾ, ਉਦੋਂ ਅੰਗਰੇਜ਼ ਦੀਆਂ ਵੱਡੀਆਂ ਵੱਡੀਆਂ ਗੱਡੀਆਂ ਆਈਆਂ ਉਹ ਸਕੂਲ 'ਚ, ਉਹ ਜਿਹੜਾ ਮਿਡਲ ਸਕੂਲ ਸੀ ਨਾ, ਉੱਥੇ ਖੜੀਆਂ ਕੀਤੀਆਂ ਉਹਨਾਂ ਆਣ ਕੇ। ਆ ਜਿਹੜੀਆਂ ਜਿਸ ਤਰ੍ਹਾਂ ਫੌਜ ਦੀਆਂ ਨਹੀਂ ਆ ਫੌਜੀ ਗੱਡੀਆਂ ਵੱਡੀਆਂ ਵੱਡੀਆਂ ਜੀਪਾਂ ਤੇ ਦੂਜੇ ਤੇ, ਇਹ ਉਦੋਂ ਆਈਆਂ ਜਦੋਂ ਇਲੈਕਸ਼ਨ ਹੋਣਾ ਸੀ। ਇਹ ਇਲੈਕਸ਼ਨ ਦਾ ਮੈਨੂੰ ਪਤਾ ਵੀ 45 'ਚ ਇਲੈਕਸ਼ਨ ਹੋਇਆ ਤੇ ਇਹ ਨਹੀਂ ਪਿੰਡਾਂ ਥਾਵਾਂ 'ਚ ਕੋਈ ਕਰਨੀ। ਉੱਦਾਂ ਲੋਕ ਬਾਈ ਡੋਰ ਬਿਸਦੇ ਸੀਗੇ ਵੋਟਾਂ ਵਾਸਤੇ। ਤੇ ਉਸ ਵੇਲੇ ਨਾਰਾ ਇਹ ਵਜ੍ਹਾ ਸੀ, ਮੁਸਲਮ ਹੈ ਤੇ ਮੁਸਲਿਮ ਲੀਗ 'ਚ ਆ, ਮੁਸਲਮ ਹੈ ਤਾਂ ਮੁਸਲਿਮ ਲੀਗ 'ਚ ਆ, ਇਹ ਨਾਰਾ ਸੀਗਾ। ਤੇ ਉਹ ਫਿਰ ਅੱਲਾ ਕੀਤਾ ਤੇ ਇੱਥੇ ਵੋਟਾਂ ਦੇ ਵਿੱਚ ਸਾਰੇ ਉੱਥੇ ਅਸੀਂ ਹੀ ਹੋਈ ਆਏ। MNA MPA ਸਾਡੇ ਨਾ MNA ਸਾਰੇ ਜਿਹੜੇ ਨਾ ਉਹ ਵੋਟਾਂ ਨਾਲ ਸਾਰੇ ਸਾਡੇ ਸੀਗੇ। ਹਾਲਾਂਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਡਿਆਲ ਪਿੰਡ ਤੈਨੂੰ ਦੱਸਿਆ ਨਾ, ਉੱਥੋਂ ਦਾ ਚੌਧਰੀ ਸੀ, ਉਹ ਕਾਂਗਰਸ 'ਚ ਖਲੋਤਾ ਸੀ। ਅੱਛਾ ਉਹ ਕਾਂਗਰਸ ਖਲੋਤਾ, ਉਹਨੂੰ ਵੋਟ ਕੋਈ ਨਹੀਂ ਮਿਲਿਆ। ਹਾਂਜੀ ਉਹ ਕਾਮਯਾਬ ਮੁਸਲਮਾਨ ਨਹੀਂ ਹੋਇਆ। ਬਸ ਇਸ ਤਰ੍ਹਾਂ ਦਾ ਮਸਲਾ ਸੀਗਾ ਸਾਰਾ। ਅੱਛਾ ਇਹ ਜਿਹੜਾ ਆਪਣੇ ਪਿੰਡ ਦੇ ਵਿੱਚ ਜਿਹੜੇ ਸਿੱਖ ਸੀ ਤੁਹਾਡੇ ਨਾਲ ਰਹਿੰਦੇ, ਹਾਂਜੀ, ਉਹਨਾਂ ਨਾਲ ਤੁਹਾਡਾ
ਮੁਹੱਬਤ ਪਿਆਰ ਕਿਵੇਂ ਦਾ ਸੀ? ਮੋਹ ਕੋਈ ਪਿਆਰ? ਨਹੀਂ ਸੀ ਝਗੜੇ ਉਦੋਂ, ਕੋਈ ਝਗੜਾ ਨਹੀਂ। ਕੋਈ ਝਗੜਾ ਕਿਸੇ ਦਾ ਕੋਈ ਨਹੀਂ ਸੀ ਹੁੰਦਾ, ਨਾ ਲੈਣਾ ਨਾ ਦੇਣਾ ਨਾ ਗੱਲ ਨਾ ਬਾਤ। ਸਹੀ ਹੈ। ਨਾ ਸਾਡੇ ਦੇਖੋ ਨਾ, ਅਸੀਂ ਹਲਾਲ ਵੀ ਕਰਦੇ ਸਾਂ, ਗਾਵਾਂ ਵੀ ਕਰਦੇ ਹਾਂ, ਠੀਕ ਹੈ। ਸਭ ਕੁਝ ਕਰਦੇ ਹਾਂ, ਕੋਈ ਝਗੜਾ ਨਹੀਂ ਸੀ। ਕੋਈ ਝਗੜਾ ਨਹੀਂ। ਬੜੇ ਆਰਾਮ ਨਾਲ ਰਹਿੰਦੇ ਸਾਂ, ਬੜਾ ਸਕੂਨ ਸੀਗਾ। ਹਾਂ, ਇਹ ਜਿਸ ਵੇਲੇ ਗਦਰ ਪਿਆ ਨਾ, ਉਸ ਵੇਲੇ ਸਾਰਾ ਮਸਲਾ ਉਸ ਵੇਲੇ ਬਣਿਆ। ਮਸਲਾ ਬਣਿਆ। ਹਾਂਜੀ ਉਹਨਾਂ ਨਾਲ ਮੋਹ ਪਿਆਰ ਹੈ ਸੀ। ਹਾਂ ਜੀ, ਹੈ ਜੀ। ਮੈਂ ਤੁਹਾਨੂੰ ਦੱਸਾਂ ਵੀ ਲੰਬੜਦਾਰ ਇੱਕ ਸਾਨੂੰ ਲਿਆ ਨਾ ਜਿਸ ਵੇਲੇ ਉਹਨਾਂ ਨੇ, ਹਾਂ। ਚਲੋ ਚਾਹ ਤੁਸੀਂ ਨਹੀਂ, ਅੱਛਾ ਮੈਨੂੰ ਇਹ ਦੱਸੋ ਕਿ ਜਿਹੜੇ ਉਹਨਾਂ ਦੇ ਤਿਉਹਾਰ ਹੁੰਦੇ, ਜਿੱਦਾਂ ਦੁਸਹਿਰਾ ਆ ਗਿਆ, ਸਾਰੇ ਕਰਦੇ ਸੀ ਯਾਰ, ਸਾਰੇ ਸਾਰੇ ਕਰ। ਮੈਂ ਤੁਹਾਨੂੰ ਦੱਸਣ ਲੱਗਾ ਵੀ ਉਹ ਅਸੀਂ ਇਸ ਤਰ੍ਹਾਂ ਸੀ ਵੀ ਉਹ ਜਿਸ ਵੇਲੇ ਵਿਸਾਖੀ ਆਣੀ, ਆ ਪੋਹ ਰਿੱਧੀ ਮਾਂ ਖਾਧੀ, ਆ ਲੰਘਿਆ ਨਾ ਮਹੀਨਾ ਪਿਛਲਾ ਪੋਹ ਦਾ ਆਖਰੀ ਦਿਨ ਨੂੰ ਨਾ ਪੋਹ ਰਿੱਧੀ ਮਾਂ ਖਾਧੀ, ਉਹ ਨਾ ਦਾਣੇ ਬਣਾਉਂਦੇ ਹੁੰਦੇ ਸੀ ਮਕਈ ਦੇ। ਉੱਤੇ ਬੁੜੀਆਂ ਦੇ ਘਰ ਜਾਣਾ, ਦਰਵਾਜ਼ੇ ਗਾਲੀ ਜਾਣਾ, ਹਾਂਜੀ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ, ਹਾਂਜੀ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ। ਉਹਨਾਂ ਇੰਨੇ ਦਾਣੇ ਪਾ ਦੇਣੇ ਝੋਲੀ 'ਚ, ਨਾਲ ਗੁੜ ਦੀਆਂ 2 ਪੈਸੇ ਐ ਦੀਵਾਰ ਕਰਦੇ ਲੋਹੜੀ ਮੰਗਣ ਜਾਣਾ। ਲੋਹੜੀ ਮੰਗ ਤੈਨੂੰ ਅਸੀਂ ਦੱਸਣ ਦੇ ਵੀ ਅਸੀਂ ਆਪ ਉੱਥੇ ਮਾਂ ਪ੍ਰਸ਼ਾਦ ਖਾਂਦੇ ਨੇ, ਮਾਂ ਬੜੇ ਖਾਂਦੇ ਸੀ। ਮਾਂ ਇਹਨਾਂ ਪਕਾ ਲੈਣੇ, ਨਾਲ ਹਲਵਾ ਪਕਾਉਣਾ, ਕੁਣਕਾ ਇਹਨੂੰ ਆਂਦੇ, ਕੁੜਕਾ। ਹਾਂਜੀ ਹਲਵਾ ਬੜਾ ਪਿਆਰਾ, ਘਿਓ ਉੱਤੇ ਲਪਕਦਾ ਹੋਣਾ, ਤੇ ਐਂ ਫੜ ਕੇ ਮੂੰਹ 'ਚ ਪਾਉਣਾ ਦੇ ਅੰਦਰ ਚੱਲ ਜਾਣਾ, ਬੜਾ ਨਰਮ ਹੁੰਦਾ ਸੀ। ਕੋਈ ਗੱਲ ਐ ਨਾ ਦਿੰਦੇ ਸੀ। ਹਾਂ, ਵਾਹ। ਹੋਰ ਕੀ ਇਹ ਦੱਸਣੋ ਕਿ ਜਦੋਂ ਤੁਹਾਡੇ ਪਿੰਡ ਨੂੰ ਖਾਲੀ ਕਰਨ ਦਾ ਜਾਂ ਕਹਿਣ ਦਾ ਐਲਾਨ ਹੋਇਆ ਕਿ ਜੀ ਚੱਲ ਜਾਣਾ ਪਾਕਿਸਤਾਨ, ਉਹ ਗੱਲਬਾਤ ਐਲਾਨ ਦੇ ਜ਼ਰੀਏ ਹੋਈ ਜਾਂ ਕੋਈ ਬੰਦਾ ਆਇਆ ਜਾਂ ਪਿੰਡ ਦੇ ਨੰਬਰਦਾਰ ਨੇ ਆਖਿਆ ਕਿ ਤੁਸੀਂ ਲਹਿਦਾ ਹੋ ਜਾਣਾ? ਨਹੀਂ ਇਵੇਂ ਨਹੀਂ ਹੋਈ। ਇਹ ਹੋਏ ਕਿਵੇਂ? ਸਟਾਰਟ ਕਿੱਥੋਂ ਹੋਇਆ? ਇਹ ਜਦੋਂ ਨਾ 13 ਤਰੀਕ ਸੀ ਨਾ, 13 ਅਗਸਤ ਦੀ। ਸਹੀ ਹੈ। ਤੇ ਮੈਂ ਤੁਹਾਨੂੰ ਦੱਸਣ ਡਿਆ ਵੀ ਵੱਡੀਆਂ ਹਵੇਲੀਆਂ ਸੀਗੀਆਂ, ਤੇ ਸਰਦਾਰ ਦੀ ਇੱਕ ਹਵੇਲੀ ਸੀ, ਤੇ ਇੰਨਾ ਕੁ ਡੱਬਾ ਰੱਖਿਆ ਸੀ ਇਹਨੂੰ, ਜਿਹਨੂੰ ਰੇਡੀਓ ਆਉਂਦੇ ਆ। ਇੱਥੇ ਉੱਤੇ ਆ ਛੱਤ ਦੇ ਆ ਜਿਹੜੀ ਨਾ ਬੰਨੀ ਜੀ ਬਣੀ, ਬਨੇਰੇ ਦੇ ਆਉਂਦੇ ਹੁੰਦੇ ਸੀ ਨਾ, ਉਹ ਬਨੇਰੇ ਉੱਤੇ ਰੱਖਿਆ ਸੀ। ਸਹੀ ਹੈ। ਤੇ ਉਹ ਗਲੀ ਦੇ ਵਿੱਚ ਤਮਾਮ ਦੁਨੀਆ ਇਕੱਠੀ ਹੋਈ ਸੀ, ਬੇਬਾਦ ਦੁਨੀਆ ਇਕੱਠੀ ਹੋਈ ਸੀ। ਉਹ ਡੱਬੇ 'ਚ ਐਲਾਨ ਹੋਇਆ, ਤੇ ਪਾਕਿਸਤਾਨ ਤੇ ਹਿੰਦੁਸਤਾਨ ਦਾ, ਪੰਜਾਬ ਦੀ ਵੰਡ ਹੋਈ, ਮਸ਼ਰਕੀ ਪਾਕਿਸਤਾਨ ਉਧਰ ਹੋ ਗਿਆ, ਬੰਗਾਲ ਦੀ ਵੰਡ ਹੋਈ, ਬੰਗਾਲ ਤੋਂ ਕਲਕੱਤਾ ਇੱਧਰ ਆ ਗਿਆ, ਢਾਕਾ ਉਧਰ ਚਲਾ ਗਿਆ। ਬੰਗਾਲ ਦੀ ਵੰਡ ਹੋਈ, ਉਹ ਬੰਗਾਲੀ ਕੁਰਬਾਨੀਆਂ ਬੰਗਾਲੀਆਂ ਦੀਆਂ ਹੀ ਜ਼ਿਆਦਾ ਪਾਕਿਸਤਾਨ 'ਚ, ਉਹਨਾਂ ਲੋਕਾਂ ਨੇ ਕੁਰਬਾਨੀਆਂ ਜ਼ਿਆਦਾ ਦਿੱਤੀਆਂ। ਬਿਹਾਰ ਦੇ ਲੋਕਾਂ ਨੇ, ਉਧਰ ਦੇ ਲੋਕਾਂ ਨੇ ਕੁਰਬਾਨੀਆਂ ਉਹਨਾਂ ਦਿੱਤੀਆਂ ਸੀ। ਤੇ ਉਹ ਸਾਡੇ 'ਚੋਂ ਇੱਕ ਅਰਾਰ ਪਾਰਟੀ ਹੈਗੀ ਸੀ ਮੁਸਲਮਾਨਾਂ ਦੀ, ਜਿਹੜਾ ਤਾਲਾ ਸ਼ਾਹ ਬੁਖਾਰੀ ਸੀ ਨਾ, ਇਹ ਅੱਲਾ ਨੂੰ ਜੰਨਤ ਨਸੀਬ ਕਰੇ, ਬੰਦਾ ਬੜਾ ਠੀਕ ਸੀਗਾ, ਆਲਮ ਬੜਾ ਵੱਡਾ ਸੀ ਦਿਓਬੰਦੀਆਂ ਦਾ, ਆਪਣਾ ਦਿਓਬੰਦ ਸਕੂਲ ਦਾ। ਉਹ ਅਰਾਰ ਸੀਗਾ। ਉਹਨੇ ਤਕਰੀਰਾਂ ਪ੍ਰਚਾਰ ਕੀਤੀਆਂ ਵੀ ਪਾਕਿਸਤਾਨ ਨਹੀਂ ਬਣ ਦੇਣਾ। ਅੱਛਾ, ਨਹੀਂ ਬਣਨ ਦੇਣਾ। ਨਹੀਂ ਬਣਨਾ। ਉਹਨਾਂ ਦਾ ਇਰਾਦਾ ਹੁੰਦਾ ਸੀ ਇਹ ਸਿਰਫ ਉਹਨਾਂ ਦੀ ਜਿਹੜਾ ਬਸ ਦਿਨ ਹੀ ਸੀ ਨਾ ਇਖਤਲਾਫ, ਹੋਰ ਕੋਈ ਨਹੀਂ। ਉਹ ਕਾਇਦੇ ਆਜ਼ਮ ਨੂੰ ਕਹਿੰਦੇ ਸੀ ਵੀ ਇਹ ਪਾਕਿਸਤਾਨ ਲੈਣਾ ਤੂੰ ਇੱਕ ਸਾਈਡ ਤੇ ਲੈ, ਇਹ ਬੰਗਾਲ ਵਾਲਾ ਨਾ ਲੈ, ਠੀਕ ਹੈ, ਇੱਧਰ ਲੈ, ਇੱਧਰ ਨਹੀਂ ਲੈਣਾ ਤੇ ਉੱਧਰ ਲੈ, ਇੱਕ ਸਾਈਡ ਤੇ ਲੈ। ਤਕਸੀਮ, ਉਹਨਾਂ ਦਾ ਇਤਰਾਜ਼ ਸੀ ਕਿ ਤਕਸੀਮ ਸਹੀ ਨਹੀਂ ਹੋ ਰਹੀ, ਤਕਸੀਮ ਸਹੀ ਨਹੀਂ ਹੋ ਰਹੀ, ਕਹਿੰਦੇ ਦਿੱਲੀ ਤੱਕ ਲੈ, ਦਿੱਲੀ ਤੱਕ। ਠੀਕ। ਤੇ ਉਹ ਜਿਹੜਾ ਨਾ ਪਰਲਾ ਇਲਾਕਾ ਇਹ ਬੰਗਾਲ ਦਾ, ਉਹ ਵੀ ਇੱਧਰ ਲਿਆ। ਉਹ ਬੰਗਾਲੀ ਕਹਿਣ ਲੱਗੇ ਵੀ ਸਾਡੀਆਂ ਕੁਰਬਾਨੀਆਂ ਜ਼ਿਆਦਾ, ਅਸੀਂ ਆਪਣਾ ਇਲਾਕਾ ਕਿਉਂ ਛੱਡ ਕੇ ਜਾਈਏ। ਠੀਕ ਹੈ। ਉਹ ਫਿਰ ਕਾਇਦੇ ਆਜ਼ਮ ਨੇ ਕਿਹਾ ਵੀ ਨਹੀਂ, ਮੈਂ ਦੋ ਥਾਈਂ ਤਕਸੀਮ ਹੋਵੇ, ਮੈਂ ਪਾਕਿਸਤਾਨ ਬਣਾਉਣਾ, ਭਾਵੇਂ ਇੱਕ ਪਿੰਡ ਤੇ ਮੈਨੂੰ ਝੰਡਾ ਲਾਉਣਾ ਪਵੇ। ਜੇਸੀ ਨਾ ਤੇ ਵਾਕਈ ਫਿਰ ਇਵੇਂ ਹੋਇਆ। ਉਹ ਰਾਤ ਜਿਸ ਵੇਲੇ ਐਲਾਨ ਹੋਇਆ, ਡੱਬੇ 'ਚ ਛੋਟਾ ਜਿਹਾ ਡੱਬਾ ਸੀ, ਐਲਾਨ ਹੋਇਆ, ਤੇ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਸਾਡੇ ਸੀਗਾ, ਬਾਕੀ ਪੰਜਾਬ ਦੇ 16 ਜ਼ਿਲ੍ਹੇ ਸਾਨੂੰ ਮਿਲ ਗਏ। ਠੀਕ ਹੈ। ਉਹ 17ਵਾਂ ਸੀ। ਅਗਲੇ ਦਿਨ ਜਿਹੜਾ 14 ਨੂੰ ਐਲਾਨ ਹੋਇਆ ਰਾਤ ਨੂੰ, ਪਹਿਲੇ ਸੀ ਨਾ ਗੱਪਸ਼ਾਪੀ, ਜਿਹੜਾ 14 ਨੂੰ ਐਲਾਨ ਹੋਇਆ, ਉਹ ਜਿਹੜਾ ਸਾਡਾ ਸ਼ਹਿਰ ਸੀ ਨਾ ਜ਼ਿਲ੍ਹਾ ਗੁਰਦਾਸਪੁਰ ਦਾ, ਉਹ ਕੱਟ ਕੇ ਨਹੀਂ ਦੇ। ਰਹਿਣੂ ਦੀ ਬੁੱਢੀ ਜਿਹੜੀ ਰਲੀ ਸੀ, ਉਹ ਬਾਂਦਰ ਨਾਲ ਰਲੀ ਸੀ, ਉਹ ਜਿਹੜਾ ਅਫਸਰ ਸੀਗਾ ਅੰਗਰੇਜ਼, ਲਾਰਡ ਮਾਊਂਟਬੈਟਨ। ਆਹੋ, ਉਹਦੀ ਉਹ ਮਸ਼ੀਕਾ ਸੀ, ਕੀ ਜਾਂਦੇ ਆ, ਮਸ਼ੂਕਾ ਸੀ। ਠੀਕ ਹੈ। ਇਵੇਂ ਸੀ ਗੱਲ ਹੀ, ਸੁਣੀ ਹੋਊਗੀ ਤੁਹਾਂ ਵੀ। ਹਾਂਜੀ।
ਤੇ ਉਹਨਾਂ ਸਾਡਾ ਉਹ ਨਾਲੇ ਉਹਨਾਂ ਨੇ ਨਾ ਸਾਜ਼ਬਾਜ਼ ਕਰਕੇ ਨਾ ਤੇ ਕਸ਼ਮੀਰ ਤੇ ਗਈ ਉਹ ਉੱਥੋਂ ਹੀ ਰਾਹ ਸਾਰਾ ਕਸ਼ਮੀਰ ਨੂੰ ਰਸਤਾ ਹੀ ਸਾਰਾ ਕਸ਼ਮੀਰ ਉਹ ਆ ਉਹਦੇ ਵਿੱਚ ਉਸ ਜ਼ਿਲ੍ਹੇ 'ਚੋਂ ਸਾਨੂੰ ਇੱਕ ਤਹਿਸੀਲ ਦਿੱਤੀ ਇਹਨਾਂ ਸ਼ਕਰਗੜ੍ਹ। ਠੀਕ ਹੈ। ਉਸ ਜ਼ਿਲ੍ਹੇ 'ਚੋਂ ਤਹਿਸੀਲ ਸ਼ਕਰਗੜ੍ਹ ਦਿੱਤੀ ਜਿਹੜੀ ਰਾਵੀ ਤੋਂ ਇੱਧਰ ਸੀ। ਉਹ ਪਾਕਿਸਤਾਨ 'ਚ ਆ ਗਈ, ਬਾਕੀ ਉੱਧਰ ਚਲਾ ਗਿਆ। ਉਹ ਤਕਸੀਮ ਹੋ ਗਈ, ਨਾਲੇ ਉਹ ਵੋਟਾਂ ਬੜੀਆਂ ਨਾ ਮਰਜ਼ੀਆਂ ਵਾਲੀਆਂ ਵੋਟਾਂ ਉੱਧਰ ਪੈ ਗਈਆਂ। ਸਹੀ ਹੈ। ਇਵੇਂ ਵੀ ਹੋ ਗਈ ਗੱਲ। ਤੇ ਉਸ ਤੋਂ ਬਾਅਦ ਫਿਰ ਕੰਮ ਚੱਲ ਪਿਆ, ਐਲਾਨ ਹੋ ਗਿਆ ਉੱਧਰ ਦਾ। ਅਸੀਂ ਫਿਰ ਉੱਥੇ ਰੋਜ਼ੇ ਰੱਖੇ, ਈਦ ਪੜ੍ਹੀ ਛੋਟੀ ਵੱਡੀ ਨਹੀਂ ਉੱਠੇ? ਨਹੀਂ, ਸਾਰੀ ਦੁਨੀਆ ਬੈਠੀ ਸੀ। ਐਲਾਨ ਹੋ ਗਿਆ ਸੀ, ਕਤਲੋਗਾਰ ਨਹੀਂ ਸੀ ਹੋਈ, ਸ਼ੁਰੂ ਹੋਈ। ਨਹੀਂ, ਜਦੋਂ ਡੱਬੇ 'ਚ ਐਲਾਨ ਹੋ ਗਿਆ ਆਹੋ ਕਈ ਲੋਕ ਤੇ ਉਸੇ ਵੇਲੇ ਉੱਠ ਗਏ। ਨਹੀਂ ਉਸੇ ਵੇਲੇ ਨਹੀਂ ਉੱਠੇ, ਮੈਂ ਤੁਹਾਨੂੰ ਦੱਸਣਾ ਉਸ ਵੇਲੇ ਕੋਈ ਨਹੀਂ ਉੱਠਿਆ। ਸਾਰੀ ਘਰ ਬੈਠੇ ਸੀਗੇ ਸਾਰੇ ਲੋਕ ਆਰਾਮ ਨਾਲ ਬੈਠੇ ਸੀ, ਅਸੀਂ ਬੈਠੇ ਰਹੇ ਆਰਾਮ ਨਾਲ। ਅੱਛਾ। ਅਸੀਂ ਉੱਥੇ ਈਦ ਪੜ੍ਹੀ ਛੋਟੀ, ਰੋਜ਼ੇ ਰੱਖੇ ਉੱਥੇ, ਈਦ ਛੋਟੀ ਪੜ੍ਹ ਕੇ ਤੇ ਫਿਰ ਨਾ ਜਿਸ ਵੇਲੇ ਤੁਹਾਨੂੰ ਦੱਸਿਆ ਨਾ ਵੀ ਪਿੰਡੀਆਂ ਫਿਰ ਕੰਮ ਚਾਲੂ ਆਇਆ। ਇਹ ਕਤਲੋਗਾਰ ਗਦਰ ਪੈਣ ਵਾਲਾ ਪਿੰਡੀਆਂ ਜਿਸ ਵੇਲੇ ਗਦਰ ਪਿਆ ਨਾ ਤੇ ਪਿੰਡੀ ਪਾਕਿਸਤਾਨ 'ਚ ਆ ਗਿਆ। ਉੱਥੇ ਉਹ ਜਿਹੜਾ ਸਿੱਖ ਜਰਨੈਲ ਸੀ ਨਾ ਉਹਦਾ ਟੱਬਰ ਮਾਰਤਾ, ਖਾਨਦਾਨ ਮਾਰਤਾ। ਉਹਨੇ ਆਣ ਕੇ ਅੰਮ੍ਰਿਤਸਰ ਅੱਗ ਲਾਤੀ। ਜਿਹੜੇ ਉੱਥੇ ਅੱਗ ਲੱਗੀ ਆ ਅੰਮ੍ਰਿਤਸਰ ਆਣ ਕੇ, ਉਸ ਅੱਗ ਤੋਂ ਬਾਅਦ ਫਿਰ ਉਹਨਾਂ ਵਿੱਚ ਜੋ ਕੁਛ ਹੋਇਆ ਕਮਾਲ ਕਰਤੀ। ਦੇ ਤੇਰੇ ਦੀ ਉਹ ਪਿੰਡ ਤੇ ਉੱਥੇ ਜੱਸਾ। ਅਸੀਂ ਫਿਰ ਬੈਠੇ, ਸਾਰੇ ਬੈਠੇ, ਅਸੀਂ ਪਿੰਡ 'ਚ ਬੈਠੇ ਰਹੇ ਆਰਾਮ ਨਾਲ। ਠੀਕ ਹੈ। ਮੇਰਾ ਖਿਆਲ ਆ ਵੀ ਈਦ ਪੜ੍ਹਨ ਤੋਂ ਬਾਅਦ ਮੇਰੇ ਉਹ ਜਿਹੜੇ ਭਰਾ ਸੀ ਨਾ ਫੁੱਫੀਦਾਦ ਭਾਈ, ਸਾਡਾ ਪਿੰਡ ਦੇ ਵਿੱਚ ਨਾ ਵਾਜੇ ਸੀ ਥੋੜ੍ਹਾ ਬਹੁਤਾ ਵੀ ਇਹਨਾਂ ਕੋਲ ਮਾਲ ਤੇ ਸੋਨਾ ਵਾਵਾ। ਉਹ ਫਿਰ ਨਾ ਰਾਤ ਨੂੰ ਨਾ ਬੱਚੇ ਸਾਡੇ ਨਿਕਲ ਕੇ ਨਾ, ਵੱਡੇ ਮੇਰੇ ਭਰਾ ਫੁੱਫੀਦਾਦ, 3 ਭਰਾ ਜਿਹੜੇ ਸੀ ਨਾ ਵੱਡੇ, ਉਹ ਰਾਤ ਨੂੰ ਨਿਕਲ ਕੇ ਪੱਟੀ ਕੈਂਪ ਚਲੇ ਗਏ। ਉੱਥੇ ਕੈਂਪ ਲੱਗਾ ਸੀ ਨਾ, ਜਦੋਂ ਗਦਰ ਜੋ ਪੈ ਗਿਆ ਤੇ ਉਹ ਫਿਰ ਇੱਧਰ ਉੱਧਰ ਲਿਆਉਣੇ ਸੀ ਨਾ, ਉਹ ਇੱਕ ਪੱਟੀ ਇਹਨਾਂ ਕੈਂਪ ਬਣਾਤਾ, ਬੜਾ ਵੱਡਾ ਕੈਂਪ ਬਣਾਤਾ। ਥਾਣਾ ਵੀ ਸੀ ਤੇ ਆਪਣਾ ਸਟੇਸ਼ਨ ਵੀ ਸੀਗਾ, ਇਹ ਮਰਕਜ਼ ਵੀ ਸੀਗਾ, ਤੇ ਲਾਹੌਰ ਨੂੰ ਰੋਡ ਵੀ ਆਉਂਦਾ ਸੀ। ਲਾਹੌਰ ਨੂੰ ਰੋਡ ਵੀ ਪੱਕਾ ਆਉਂਦਾ ਸੀ। ਭਿੱਖੀਵਿੰਡ ਥਾਣਿਓਂ ਅੱਗੋਂ ਭਿੱਖੀਵਿੰਡ ਥਾਣਾ ਆਉਂਦਾ, ਕੱਚੀ ਕੋਠੀ ਆਉਂਦੀ ਸੀ, ਨਹਿਰ ਸੀ ਵੱਡੀ ਜਿਹੜੀ ਜੰਡੋਕੇ ਵਾਲੀ, ਉਹਦੇ ਪੁੱਲ ਦੇ ਉੱਤੇ। ਤੇ ਉਹ ਜਿਸ ਵੇਲੇ ਇੱਕ ਐਵੇਂ ਸਕੂਨ ਨਾਲ ਬੈਠੇ ਸਾਰੇ, ਉਹ ਨਿਕਲ ਗਏ ਫਿਰ ਸਾਡਾ ਵੱਜ ਮੁੱਕ ਗਿਆ, ਲੋਕ ਠੰਡੇ ਹੋ ਗਏ। ਅਸੀਂ ਜਿਹੜਾ ਸਮਾਨ ਸਮੂਨ ਹੈਗਾ ਸੀ, ਜਿਹੜੇ ਤਗੜੇ ਸਿੱਖ ਸੀਗੇ ਜਿਨ੍ਹਾਂ ਦੇ ਘਰ ਰਹਿੰਦੇ ਸਾਂ, ਜਿਨ੍ਹਾਂ ਸਾਨੂੰ ਹਿਫਾਜ਼ਤ ਦਿੱਤੀ ਸੀ 4 ਦਿਨ ਵਾਸਤੇ, ਉਹ ਪੇਟੀਆਂ ਪੁਟੀਆਂ ਬਿਸਤਰੇ ਮੰਜੇ ਸਭ ਕੁਝ ਉੱਥੇ ਰੱਖ ਦਿੱਤੇ ਤੇ ਇਕੱਲੇ ਰਹਿ ਗਏ ਕੱਪੜੇ ਤੇ ਲੀੜੇ। ਤੇ ਉਹ ਫਿਰ ਨਾ ਅਸੀਂ ਜਿਸ ਵੇਲੇ ਉਹਨਾਂ ਨੇ ਕਿਹਾ ਨਾ ਵੀ ਚਲੋ ਹੁਣ ਤੁਹਾਨੂੰ ਛੱਡ ਦਈਏ, ਲੋਕ ਉੱਠਣ ਲੱਗ ਪਏ, ਤੁਰਨ ਲੱਗ ਪਏ 4 ਚੁਫੇਰੇ। ਤੇ ਸਾਡਾ ਜਿਹੜਾ ਇੱਧਰਲੀ ਪੱਤੀ ਸੀ ਨਾ ਮਲਕਾਂ ਵਾਲੇ, ਤੇਲੀਆਂ ਦਾ ਮਹੱਲਾ ਵੱਜਦਾ ਸੀ ਤੇ ਸਿੱਖ ਵੀ ਵਿੱਚ ਸੀਗੇ, ਲੰਬੜਦਾਰ ਵੀ ਉੱਥੋਂ ਦਾ ਸੀ ਸਿੱਖਾਂ ਦਾ, ਬੋਇਆਂ ਦੀ ਪੱਤੀ ਆਉਂਦੇ ਸੀ ਉਹਨੂੰ। ਉਸ ਪੱਤੀ ਦੇ ਵਿੱਚ ਉਹਨਾਂ ਨੇ ਸਾਨੂੰ ਪਹਿਲਾਂ ਠਾਇਆ ਵੀ ਚਲੋ ਤੁਹਾਨੂੰ ਕੈਂਪ 'ਚ ਛੱਡਿਆ ਜੀ। ਠੀਕ ਹੈ। ਅਸੀਂ ਉਹ ਕੈਂਪ ਵਾਸਤੇ ਨਿਕਲੇ ਹਾਂ ਬਾਹਰ, ਸਾਰਾ ਪਿੰਡ ਹੀ। ਤੇ ਮੇਰਾ ਇੱਕ ਜਿਹੜਾ ਛੋਟਾ ਚਾਚਾ ਸੀ ਨਾ, ਉਹ ਜਰਾ ਬਹੁਤ ਦਲੇਰ ਜਿਹਾ ਬੰਦਾ ਸੀ, ਲੜਨ ਭਿੜਨ ਵਾਲਾ ਬੰਦਾ ਸੀਗਾ ਤੇ ਦਲੇਰ ਆਦਮੀ ਸੀ। ਉਹ ਕਹਿੰਦਾ ਜੀ ਖਾਓ ਪੀਓ, ਮਰਨਾ ਤਾਂ ਹੈਗਾ ਹੀ ਆ, ਇੱਕ ਦਿਨ ਤੇ ਮਰਨਾ ਨਾ। ਇਹਨਾਂ ਦੀ ਭੈਣ ਨੂੰ ਇਹ ਤੇ ਉਹ ਤੇ ਸਿੱਖਾਂ ਨੂੰ ਉਹ ਕੁਝ ਨਹੀਂ ਸਮਝਦਾ, ਭਜਾਉਂਦਾ ਸੀ ਅੱਗੇ ਲਾ ਕੇ, ਛਵੀ ਉਹਨੇ ਲਾ ਲੈਣੀ, ਆਓ ਪਈ ਜਿਹੜਾ ਆਉਂਦਾ। ਦਲੇਰ ਬੰਦਾ ਸੀ। ਉਹਨਾਂ ਜਿਹੜੇ ਸਾਨੂੰ ਪਿੰਡ ਤੋਂ ਬਾਹਰ ਕੱਢਿਆ ਨੇ ਇੱਕ ਪੱਤੀ ਨੂੰ, ਉਹ ਮੋਚੀ ਵਾਲੀ ਪੱਤੀ ਬੈਠੀ ਹੈ, ਠੀਕ ਹੈ, ਜਲਾਹ ਵਾਲੀ ਪੱਤੀ ਵੀ ਬੈਠੀ ਹੈ। ਸਾਡੀ ਪੱਤੀ ਜਿਹੜੀ ਇੱਧਰ ਮਲਕਾਂ ਵਾਲੀ ਸੀ ਨਾ, ਤੇ ਉਹਦੇ 'ਚ 2 ਘਰ ਸਾਡੇ ਸੀਗੇ, ਅਸੀਂ ਉੱਥੇ ਇਕੱਠੇ ਹੋ ਗਏ ਨਾ ਦੋਵੇਂ। ਅਸੀਂ ਪਹਿਲਾਂ ਰਹਿੰਦੇ ਸਾਂ ਮੋਚੀ ਵਾਲੀ ਪੱਤੀ 'ਚ, ਤੇ ਅਸੀਂ ਫਿਰ ਉੱਥੇ ਆਪਣੇ ਘਰ ਮਲਕਾਂ ਵਾਲੀ ਪੱਤੀ ਘਰ ਚਲੇ ਗਏ। ਉੱਥੇ ਬੋਇਆ ਵਾਲੀ ਪੱਤੀ ਉਹਨੂੰ ਵੱਜਦੀ ਸੀ, ਉੱਥੇ ਵੀ 2 ਘਰ ਤੇ ਇਕੱਠੇ ਤੇ ਹੋ ਜਾਈਏ ਨਾ, ਅਸੀਂ 2 ਹੀ ਘਰ ਥਾ ਸ਼ੇਖ ਬਰਾਦਰੀ। ਉੱਥੋਂ ਉਹਨਾਂ ਸਾਨੂੰ ਬਾਹਰ ਕੱਢ ਲਿਆ
ਪਿੰਡ ਚੋਂ, ਜਿਸ ਨੇ ਕੋਈ ਚੁੱਕਿਆ ਗਿਆ ਨਾ ਚੁੱਕਿਆ ਗਿਆ, ਪਰ ਚੁੱਕਣਾ ਕੀ ਸੀ ਕਿਸੇ ਨੇ। ਤੇ ਉਹ ਅਸੀਂ ਨਿਕਲ ਕੇ ਤੇ ਬਾਹਰ ਜਿਸ ਵੇਲੇ ਸੂਏ ਤੇ ਇਸ ਤਰ੍ਹਾਂ ਬਾਹਰ ਨਾ, ਜਿਸ ਤਰ੍ਹਾਂ ਆਹ ਸੂਆ ਨਹੀਂ, ਇਸ ਤਰ੍ਹਾਂ ਐਂ ਸੂਆ ਹੁੰਦਾ ਸੀ, ਸੂਏ ਦੇ ਉੱਤੇ ਲਿਆਣ ਕੇ ਪੁਲੀ ਸੀ, ਪੁਲ ਦੇ ਆਣ ਕੇ ਲਿਆਣ ਕੇ ਤੇ ਖਲੋ ਗਏ। ਉਹ ਸਾਰਾ ਪਿੰਡ ਕੱਢ ਲਿਆਦਾ, ਬੱਚੇ ਬੁੱਚੇ ਇਹ ਉਹ, ਕੋਈ 200-400 500 ਦੀ ਨਫਰੀ ਹੋਊਗੀ। ਪਿੰਡ ਤੇ ਜ਼ਿਆਦਾ ਸੀ ਨਾ, ਮੋਚੀਆਂ ਵਾਲੇ ਤੇ ਜਲਾਜ ਬੈਠੇ ਆ, ਉਹ ਨਹੀਂ ਛਿੜੇ। ਸਹੀ, ਮੋਚੀ ਤੇ ਜਲਾ ਬੈਠੇ ਆ, ਅਸੀਂ ਸਿਰਫ ਇੱਧਰਲੀ ਪੱਤੀ ਮਲਕਾਂ ਵਾਲੀ, ਦੂਜੇ ਤੇ ਜੇ ਇਹ ਨਿਕਲੇ ਬਾਹਰ। ਇਹ ਜਿਹੜੇ ਨਿਕਲੇ ਆ ਬਾਹਰ, ਤੇ ਨਿਕਲ ਕੇ ਤੇ ਉੱਥੇ ਜਿਹੜੇ ਪੁਲੀ ਤੇ ਆਏ ਆ ਨਾ, ਤੇ ਜਿਹੜੇ ਬੇਈਮਾਨ ਸਿੱਖ ਸੀ ਨਾ, ਮਾਰਨ ਕੁੱਟਣ ਵਾਲੇ ਤੇ ਬੱਚੀਆਂ ਬੁੱਚੀਆਂ ਚੁੱਕਣ ਵਾਲੇ, ਜਵਾਨ ਬੱਚੀਆਂ, ਬਦਮਾਸ਼ ਜਿਹੇ ਲੋਕ, ਉਹ ਕਹਿਣ ਵੀ ਐਂ ਦੀ ਜਾਣਾ। ਉਹੀ ਪੱਟੀ ਨੂੰ ਰਾਹ, ਇਹਦੇ ਵਿੱਚ ਸੀ ਆਜ਼ਾਦ ਨਹਿਰ ਸੀ ਵੱਡੀ, ਤੇ ਜੰਗਲਾਤ ਜਿਹਾ ਸੀ। ਉਹਨਾਂ ਰਾਦਾ ਵੀ ਨਹਿਰ ਤੇ ਜਾ ਕੇ ਵੱਢ ਕੇ ਸਿੱਟ ਦਿਆਂਗੇ ਤੇ ਮਾਲ ਮੂਲ ਖੋਹ ਲਾਂਗੇ ਤੇ ਬੁੜੀਆਂ ਖੋਹ ਲਾਂਗੇ, ਗੱਲ ਮੁੱਕਦੀ ਹੋਈ। ਤੇ ਕੁਝ ਕਹਿਣ ਵਿੱਚੋਂ ਵੀ ਐਂ ਦੀ ਜਾਣਾ। ਇੱਧਰ ਸੀ 3-4 ਪਿੰਡ ਮੁਸਲਮਾਨਾਂ ਦੇ, ਵੀ ਚਲੋ ਭੈਣ ਭਰਾ ਮੁਸਲਮਾਨ ਤੇ ਹੈਗੇ, ਤੇ ਇਹਨਾਂ ਪਿੰਡਾਂ ਦੇ ਵਿੱਚ ਸਾਨੂੰ ਖਤਰਾ ਨਹੀਂ ਗਾ ਜਥੇ ਦਾ, ਇੰਦੀ ਜਾ ਕੇ ਸਾਨੂੰ ਪੱਟੀ ਪਹੁੰਚਾ ਦਿਓ। 2 ਰਸਤੇ ਹੋ ਗਏ। ਹੁਣ ਜਿਹੜੇ ਸੀ ਨਾ ਬਦਮਾਸ਼ ਜਿਹੇ, ਉਹ ਕਹਿਣ ਵੀ ਇੱਧਰ ਹੀ ਉਹਨਾਂ ਦਾ ਜ਼ੋਰ ਜ਼ਿਆਦਾ ਹੋ ਗਿਆ, ਬੰਦਾ ਕੋਈ ਨਾ ਰਹਿ ਗਿਆ ਪਿੱਛੇ। ਹੁਣ ਮੁਸਲਮਾਨ ਵੀ ਡਰਨ ਵੀ ਜੇ ਇੰਦੀ ਨੰਗੇ ਤੇ ਨਾ ਮਾਰ ਦੇਣੇ ਆ, ਬਚਣਾ ਕੋਈ ਨਹੀਂ ਗਾ। ਤੇ ਮੁਸਲਮਾਨ ਕਹਿਣ ਵੀ ਅਸੀਂ ਐਂ ਦੀ ਜਾਣਾ। ਸਹੀ ਹੈ। ਇਹ ਪਿੰਡਾਂ ਵਿੱਚ, ਆਪਣੇ ਮੁਸਲਮਾਨਾਂ ਪਿੰਡਾਂ ਵਿੱਚ। ਠੀਕ। ਉਹ ਫਿਰ ਜਿਹੜਾ ਲੰਬੜਦਾਰ ਜੱਟ ਸੀ ਨਾ, ਉਹ ਫਿਰ ਅੜ ਗਿਆ। ਉਹ ਕਹਿਣ ਲੱਗਾ ਵੀ ਜਿੱਧਰ ਦੀ ਮੁਸਲਮਾਨ ਕਹਿੰਦੇ ਆ ਨਾ, ਮੈਂ ਉੱਧਰ ਦੀ ਜਾਣਾ ਲੈ ਕੇ ਇਹਨਾਂ ਨੂੰ। ਆਖਰ ਇੰਨੀ ਜ਼ਿੰਦਗੀ ਆਹ ਕੱਟੀ ਆਵੇ ਜੀ, ਤੇ ਤੁਹਾਡੇ ਚੋਂ ਜਿਹੜਾ ਬੰਦਾ ਗਾਂਹ ਆਉਂਦਾ ਨਾ, ਮੇਰੀ ਵੱਲ ਆ ਜਾਓ। ਉਹਨੇ ਹੁਣ ਲੀਕ ਬਾਤੀ ਜਿਹੜੀ ਸਿੱਖਾਂ ਦਾ ਕੰਮ ਸੀ, ਉਹਨੇ ਕਿਹਾ ਨੰਗੋ ਬਈ ਕਿਹੜਾ ਮਾਈ ਦਾ ਪੁੱਤ ਲੀਕ ਲੰਘਦਾ। ਉਹ ਸਾਰੇ ਠੰਬਰ ਕੇ ਖਲੋ ਗਏ। ਫਿਰ ਅਸੀਂ ਐਨੂੰ ਤੁਰ ਪਏ। ਅਸੀਂ ਉਹ ਸੂਏ ਪਿੰਡ ਨੂੰ, ਉਸ ਪਿੰਡਾਂ ਵਿੱਚੋਂ ਦੀ ਜਾਣਾ ਸੀ ਨਾ, ਅਸੀਂ ਸੂਏ ਪੈ ਕੇ ਤੁਰ ਪਏ। ਅੱਗੇ ਸਾਡਾ ਚਾਚਾ ਜਿਹੜਾ ਸੀ ਨਾ, ਉਹ ਕਹਿਣ ਲੱਗਾ ਤੁਸੀਂ ਨਹੀਂ ਰੁਕਣਾ, ਤੁਸੀਂ ਤੁਰੇ ਜਾਣਾ। ਉਹ ਸਾਡੀ ਚਾਚੀ ਸੀ, ਉਹਦੇ ਨਾਲ 2 ਬੇਟੀਆਂ ਸੀਗੀਆਂ, ਮੇਰੀ ਮਾਂ ਸੀ, ਉਹਦੇ ਨਾਲ 2 ਬੇਟੇ ਸੀਗੇ। ਬਾਪ ਜਿਹੜਾ ਸਾਡਾ ਬੜਾ ਭਲਾ ਮਨ ਸੀਗਾ, ਉਹ ਡਰਾਕਲ ਵੀ ਬਹੁਤ ਸੀ। ਤੋ ਦਾਦੀ ਸਾਡੀ ਨੂੰ ਨੇ ਘੋੜੇ 'ਤੇ ਬਿਠਾਇਆ ਆ, ਤੇ ਉਹ ਵਿਚਾਰੀ ਕਦੀ ਐਂ ਡਿੱਗਦੀ ਫਿਰੇ, ਕਦੀ ਐਂ ਡਿੱਗਦੀ ਫਿਰੇ। ਉਹਦੇ ਦਿਨ 'ਚ ਸੀ ਵੀ ਸਾਰੀ ਜ਼ਿੰਦਗੀ 'ਚ ਮੈਨੂੰ 2 ਪੋਤੇ ਮਿਲੇ ਆ, ਤੇ ਉਹ ਵੀ ਹੁਣ ਕਤਲ ਹੋ ਜਾਣਗੇ। ਜੋ ਹਾਲ ਹੋਇਆ, ਉਹਦਾ ਦਿਮਾਗੀ ਤਵਾਜ਼ਨ ਖਤਮ ਹੋ ਗਿਆ। ਇੱਕ ਸਾਡੀ ਫੁੱਫੀ ਦੀ ਬੇਟੀ ਸੀਗੀ, ਜਿਹੜੀ ਉਹ ਮੇਰੇ ਛੋਟੇ ਭਰਾ ਨੇ ਵਿਆਹੀ ਇੱਧਰ ਆਣ ਕੇ। ਉਹ ਸਾਡੇ ਬਾਪ ਨੇ ਭਾਂਜੀ ਜਿਹੜੀ ਨੇ ਘੋੜੇ 'ਤੇ ਬਿਠਾਈ ਨਾਨੀ ਦੇ ਨਾਲ, ਉਹ ਪਿੱਛੇ ਬੈਠੀ ਹੋ ਬੋਝ ਨਾ ਜਾ। ਉਹ ਅਸੀਂ ਗਾਂ ਤੁਰ ਪਏ। ਫੇਰ ਆਵਾਜ਼ਾਂ ਮਾਰਨ, ਨਹੀਂ ਖਲੋ ਜਾਓ ਖਲੋ ਜਾਓ ਖਲੋ ਜਾਓ। ਉਹ ਚਾਚੇ ਸਾਡੇ ਨੇ ਸਾਨੂੰ ਕਿਹਾ ਵੀ ਤੁਸੀਂ ਖਲੋਣਾ ਨਹੀਂ। ਅਸੀਂ ਖਲੋਤੇ ਨਹੀਂ। ਅਸੀਂ ਉਹ ਪਿੰਡ ਜਿਹੜਾ ਡਿਆਲ ਸੀ ਨਾ, ਉਹਦੇ 'ਚ ਜਾ ਕੇ ਵੜ ਗਏ। ਮੇਰਾ ਬਾਪ, ਮੇਰੀ ਚਾਚੀ, ਬੱਚੀਆਂ ਤੇ ਮੇਰੀ ਵਾਲਾ ਤੇ ਅਸੀਂ ਦੋਵੇਂ ਭਰਾ, ਅਸੀਂ ਉਸ ਪਿੰਡ 'ਚ ਵੜ ਗਏ। ਪਿੱਛੋਂ ਨਾ ਕਾਫਲਾ ਤੋਰਿਆ ਸਾਰਾ। ਤੇ ਉਹ ਸਾਡਾ ਜਿਹੜਾ ਫੁੱਫੜ ਸੀ ਨਾ, ਉਹਦੇ ਬੱਚੇ ਜਿਹੜੇ 2 ਰਹਿ ਗਏ ਪਿੱਛੇ। 3 ਬੇਟੀਆਂ ਸੀ ਉਹਦੀਆਂ, ਤੇ ਇੱਕ ਤਾਂ ਅਸੀਂ ਲਾਇਆ ਇਹਨਾਂ ਨਾਲ, ਤੇ 2 ਬੇਟੀਆਂ ਸੀ, ਤੇ 2 ਬੇਟੇ ਰਹਿ ਗਏ, ਤੇ ਇੱਕ ਸਾਡੀ ਫੁੱਫੀ ਤੇ ਇੱਕ ਸਾਡਾ ਫੁੱਫੜ। 3 ਤੇ ਪਹਿਲਾਂ ਨਿਕਲ ਗਏ ਨਾ, ਉਹ ਪੱਟੀ ਚਲੇ ਗਏ। ਜਿਹੜਾ ਵਾਜੇ ਸਾਡਾ ਸੀ ਉਹ ਮੁੱਕ ਗਿਆ, ਮਾਲ ਮੂਲ। ਉਸ ਤਰ੍ਹਾਂ ਸਾਡਾ ਜਿਹੜਾ ਫੁੱਫੜ ਸੀ ਨਾ, ਉਹਨੇ ਨਾ ਜਿਹੜਾ ਸੋਨਾ ਸਾਨਾ ਸੀ ਨਾ, ਕੰਧ ਦੇ ਵਿੱਚ ਟੋਆ ਮਾਰ ਕੇ ਨਾ, ਤੇ ਉਹ ਸੋਨਾ ਸਾਨਾ ਉਹਦੇ ਵਿੱਚ ਦੇ ਆਇਆ। ਅੱਛਾ। ਤੇ ਉਹ ਜਦੋਂ ਕੰਧ ਟੱਠੂਗੀ ਕੱਢ ਲੈਣਗੇ। ਆਹੋ, ਤਾਂ ਕੱਢ ਲਿਆਊਗਾ, ਮੁੜ ਕੇ ਲੈਣ ਤੇ ਗਏ ਨਹੀਂ ਗਿਆ। ਉਹਦੇ ਦੇ ਆ। ਤੇ ਅਸੀਂ ਗਾਂ ਜਿਹੜੇ ਅਸੀਂ ਉਸ ਪਿੰਡ 'ਚ ਵੜ ਗਏ। ਉਹ ਕਾਫਲਾ ਪਿੱਛੋਂ ਗਾਂ ਲੰਘ ਗਿਆ। ਉਹਨੇ ਵੀ ਨਹੀਂ ਧਿਆਨ ਕੀਤਾ। ਬੁੱਢਾ ਬੰਦਾ ਜਿੰਨਾ ਮੇਰੇ ਤੋਂ ਤਾਂ ਛੋਟਾ, ਮੇਰੇ ਤੋਂ ਤਾਂ ਵੱਡਾ ਹੋਣਾ ਨਾ, ਤੇ ਮੈਂ ਤਾਂ ਬੱਚਾ ਆ, ਮੈਂ 13-14 ਸਾਲਾਂ ਦਾ। ਤੇ ਉਹਦੇ ਤੇ ਮਾਸ਼ਾਅੱਲਾ ਬੱਚੇ ਸੀ ਸਾਰੇ, ਤੇ 5 ਬੱਚੇ। ਉਹ ਸਾਰੇ ਉਧਰ ਦੇ ਹੀ ਬੱਚੇ ਉਹਦੇ, ਫੁੱਫੜ ਸਾਡੇ ਦੇ। ਤੇ ਉਹ ਨਾ ਸਾਡੇ ਲਾਗੋਂ ਦੀ ਪੱਟੀ ਚਲੇ ਗਏ। ਉਹ ਸਾਰਾ ਕਾਫਲਾ ਪੱਟੀ ਚਲਾ ਗਿਆ।
ਉਹ ਸਾਰਾ ਕਾਫਲਾ ਪੱਟੀ ਚਲਾ ਗਿਆ। ਉਹਦੇ 'ਚ ਜਿਹੜੀ ਇੱਕ ਬੱਚੀ ਸੀ ਨਾ ਸਾਡੀ ਵੱਡੀ ਫੁੱਫੜ ਦੀ, ਉਹਦਾ ਜਿੱਥੇ ਉਹ ਵਿਆਹੀ ਸੀ ਨਾ ਉਹ ਰਹਿੰਦੇ ਸੀਗੇ ਤਲਵੰਡੀ, ਇੱਕ ਪਿੰਡ ਹੈਗਾ ਸੀਗਾ ਤਰਨ ਤਾਰਨ ਦੇ ਨਾਲ, ਜਿੱਥੇ ਮੱਸਿਆ ਨਾਈ ਤੁਹਾਨੂੰ ਦੱਸਿਆ, ਹਾਂਜੀ, ਉੱਥੇ ਸੀਗਾ। ਉਹਦੇ 17 ਜੀ ਕਤਲ ਹੋਏ, ਸਾਰਾ ਟੱਬਰ ਹੀ ਉਹਨਾਂ ਦਾ ਮਾਰਦਾ। ਉਹਦਾ ਮੀਆਂ ਵੀ ਉੱਥੇ ਮਰ ਗਿਆ, ਉਹਦਾ ਸਹੁਰਾ ਵੀ, ਸੱਸ ਵੀ, ਸਾਰੇ ਨਨਾਣਾ ਵੀ, ਭਰਜਾਈਆਂ ਵੀ, ਸਭ ਕੁਝ ਕਤਲ ਹੋ ਗਿਆ। ਇਹ ਬੱਚੀ ਸਾਡੇ ਕੋਲ ਸੀਗੀ, ਇੱਥੇ ਬਚ ਗਈ। ਅੱਛਾ, ਉਹ ਪੱਟੀ ਚਲੇ ਗਏ, ਅਸੀਂ ਉਹ ਡਿਆਲ ਪਿੰਡ 'ਚ ਰਹਿ ਗਏ, ਖਲੋ ਗਏ, ਚਲੇ ਗਏ, ਕੰਮ ਹੋ ਗਿਆ। ਮੁੜ ਕੇ ਫਿਰ ਸਹਿਜੇ ਨਾਲ ਪਿੱਛੋਂ ਸਾਡੀ ਪੱਤੀ, ਬੋਆਂ ਦੀ ਪੱਤੀ ਜਿਹੜੀ ਸੀਗੀ, ਉਹਨਾਂ ਜਲਾਉਣ ਵਾਲੀ ਪੱਤੀ ਉਹ ਵੀ ਕੱਢੀ। ਉਹ ਖੋਰਾ ਫੌਜ ਕੱਢ ਕੇ ਲਿਆਈ, ਉਹਦਾ ਨਹੀਂ ਮੈਨੂੰ ਪਤਾ। ਤੇ ਆਪਣੀ ਮੋਚੀਆਂ ਵਾਲੀ ਪੱਤੀ ਵੀ ਨਿਕਲੀ। ਬੰਦੇ ਸਾਰੇ ਖੈਰੀ ਆਏ ਆ, ਉਹ ਵੀ ਆਏ, ਜਲਾ ਵੀ ਖੈਰੀ ਆਏ ਆ, ਤੁਸੀਂ ਵੀ ਤੇ ਅਸੀਂ ਵੀ ਸਾਰੇ ਖੈਰੀ। ਖੈਰੀ? ਅਸੀਂ ਖੈਰੀ ਫਿਰ ਉਸ ਪਿੰਡ 'ਚ ਵੜ ਗਏ ਨਾ। ਤੇ ਬਾਕੀ ਸਾਡੇ ਜੀ ਜਿਹੜੇ ਸੀਗੇ ਮਲਕ ਮੁਲਕ ਦੂਜੇ ਤੇ ਜਿਹੜਾ ਕਾਫਲਾ ਬਾਕੀ ਸੀ ਉਹ ਪੱਟੀ ਚਲਾ ਗਿਆ। ਅਸੀਂ ਫਿਰ ਇਹਨਾਂ 4-6 ਜੀ, ਸਾਡੀ ਚਾਚੀ, ਚਾਚਾ, ਤਾਇਆ ਤੇ ਸਾਡਾ ਬਾਪ ਤੇ ਸਾਡੀ ਦਾਦੀ, ਇਹ ਅਸੀਂ ਉਸ ਪਿੰਡ 'ਚ ਵੜ ਗਏ। ਸਾਡੀ ਕਿਸਮਤ ਚੌਥੇ ਸੀ ਖਾਣਾ ਪੀਣਾ। ਉਹ ਚਲੇ ਗਏ ਪਿੱਛੇ ਆਪਣੇ ਪੱਟੀ ਜੀ, ਉੱਥੇ ਉਹ ਫਾਜ਼ਲ 'ਚ ਆ ਗਏ, ਉੱਥੇ ਫੌਜ ਹੈਗੀ ਸੀ ਸਾਡੀ। ਤੇ ਉਹ ਉੱਥੋਂ ਕਾਫਲੇ ਸ਼ਕਲ 'ਚ ਤੋੜਦੇ ਸੀ ਤੇ ਫੌਜ ਆਉਂਦੀ ਸੀ ਲਾਹੌਰੋਂ, ਉਹ ਕਾਫਲਾ ਜਿਹੜਾ ਲਾਹੌਰ ਪਹੁੰਚਾ ਕੇ ਵਾਪਸ ਆ ਜਾਂਦੀ। ਮੈਨੂੰ ਇਹ ਦੱਸਣਾ ਕਿ ਤੁਸੀਂ ਇਸ ਵੰਡ ਨੂੰ ਵੇਖਿਆ ਵੀ ਹੈ, ਤੁਸੀਂ ਇਸ ਵੰਡ ਦੇ ਸਾਰੇ ਮੰਜ਼ਰ ਤੁਹਾਡੀਆਂ ਅੱਖਾਂ ਅੱਗੇ ਵੀ ਹੈਗੇ ਨੇ। ਸਿੱਖਾਂ ਦੇ ਨਾਲ ਤੁਹਾਡਾ ਮੋਹ ਵੀ ਸੀ, ਪਿਆਰ ਮੁਹੱਬਤ ਵੀ ਸੀ। ਹਾਂਜੀ, ਸਾਰਾ ਇਹ ਗਦਰ ਵਾਲੇ, ਮਾਰਨ ਕੁਟਾਈ ਵਾਲੇ ਸਿੱਖ ਕੌਣ ਸੀ, ਕਿੱਥੋਂ ਆਏ? ਜ਼ਿਮੀਂਦਾਰਾਂ ਦੇ ਘਰਾਂ 'ਚ ਕੰਮ ਨਹੀਂ ਸੀ ਕਰਦੇ, ਗੋਹਾ ਕੂੜਾ ਤੇ ਨਾਲ ਆਪਣਾ ਵਾਈ ਬੀਜੀ ਕਰਾਉਂਦੇ ਸੀ। ਇੱਕ ਮਜ਼ਬੀ ਉਹ ਚੂੜੇ ਹੁੰਦੇ ਆ, ਜਿਸ ਤਰ੍ਹਾਂ ਸਾਡੇ ਹੁਣ ਸਾਈ ਨਹੀਂ ਇੱਥੇ, ਉੱਦਾਂ ਉੱਥੇ ਚੂੜੇ ਸੀਗੇ। ਉਹ ਚੂੜਿਆਂ ਨੇ ਉਹਨਾਂ ਨੂੰ ਮਾਲ ਲਾਇਆ ਹਿੰਦੂਆਂ ਨੇ। ਹਿੰਦੂ ਤਾਂ ਕਿਤੇ ਕਿਤੇ ਘਰ ਸੀ ਨਾ, ਸਿੱਖ ਹੀ ਜ਼ਿਆਦਾ ਸੀ ਨਾ। ਤੇ ਉਹਨਾਂ ਨੇ ਫਿਰ ਇਹ ਕਤਲਗਾਰਾ ਸ਼ੁਰੂ ਕੀਤੀ। ਅੱਛਾ, ਆਖਰੀ ਗੱਲਬਾਤ, ਫਿਰ ਤੁਹਾਡਾ ਬਹੁਤ ਜ਼ਿਆਦਾ ਟਾਈਮ ਲਿਆ, ਬਹੁਤ ਜ਼ਿਆਦਾ ਸ਼ੁਕਰੀਆ। ਤੁਸੀਂ ਚੂँਕਿ ਜ਼ਿੰਦਗੀ ਦੀ ਇਸ ਮੋੜ 'ਤੇ ਹੋ ਕਿ ਤੁਸੀਂ ਪਾਕਿਸਤਾਨ ਬਣਦੇ ਵੀ ਵੇਖਿਆ, ਪਾਕਿਸਤਾਨ ਬਣੇ ਨੂੰ ਹੁਣ ਵੀ 77-78 ਸਾਲ ਹੋ ਗਏ ਨੇ। ਹਾਂਜੀ, ਤੁਹਾਡੇ ਖਿਆਲ ਦੇ ਨਾਲ, ਤੁਹਾਡੇ ਨਜ਼ਰੀਏ ਦੇ ਮੁਤਾਬਿਕ ਇਹ ਵੰਡ ਹੋਣੀ ਚਾਹੀਦੀ ਸੀ ਕਿ ਨਹੀਂ? ਵੰਡ ਤੇ ਕਿੰਨਾ ਦੀ ਦਾ ਪਹਿਲਾਂ ਬਾਬਾ ਵਾਰਿਸ ਸ਼ਾਹ ਦੱਸ ਗਿਆ ਸੀਗਾ ਵੀ ਆਹ ਪੰਜਾਬ ਦੀ ਵੰਡ ਹੋਣੀ ਆ। ਹਾਂਜੀ, ਇੱਥੋਂ ਤੱਕ ਜਾਣਾ, ਆਹ ਕਾਜੀ ਹੋਣੀ ਆ। ਤੇ ਉਹ ਸਾਰੀਆਂ ਚੀਜ਼ਾਂ ਦੱਸ ਗਏ ਸੀ, ਜਿਹੜੇ ਬਣੇ ਪੁਰਾਣੇ ਬੰਦੇ ਅੱਲਾ ਅੱਲਾ ਉਹਨਾਂ ਨੂੰ ਸਾਰੇ ਧਿਆਨ ਆ ਜਾਂਦੇ ਆ। ਤੇ ਬਾਕੀ ਵੰਡ ਚਾਹੀਦੀ ਵੀ ਸੀ। ਦੇਖੋ ਨਾ, ਹਿੰਦੂ ਉੱਥੇ ਹੁਣ ਇੰਡੀਆ ਦੇ ਵਿੱਚ ਮੁਸਲਮਾਨਾਂ ਦਾ ਹਾਲ ਕੀ ਆ? ਹਾਲ ਤਾਂ ਕੋਈ ਨਹੀਂ ਨਾ। ਜਿਸ ਵੇਲੇ ਜੀ ਕਰਦਾ ਕੰਨੋਂ ਫੜ ਕੇ ਮਰੋੜ ਲੈਂਦੇ ਆ। ਕੋਈ ਕੰਮ ਸਾਨੂੰ ਨਹੀਂ ਕਰਨ ਦਿੰਦੇ, ਮਜ਼ਹਬੀ ਕੰਮ ਸਾਨੂੰ ਨਹੀਂ ਕਰਨ ਦਿੰਦੇ, ਨਮਾਜ਼ਾਂ ਸਾਨੂੰ ਨਹੀਂ ਪੜ੍ਹਨ ਦਿੰਦੇ। ਹੈ ਤੇ ਦਾਦੀ ਬੜੀ ਉੱਥੇ ਵੀ ਕਹਿੰਦੇ ਆ, ਕਈ ਆਉਂਦੇ ਨਾ, ਜਿਸ ਵੇਲੇ ਵੇਖੀ ਦਾ ਨਾ, ਪੁੱਛੀ ਦਾ, ਉਹ ਕਹਿੰਦੇ ਜੀ ਬੜੇ ਪੁਰਅਮਨ ਸਾਨੂੰ ਆ ਵੀ ਮਿਲਦਾ। ਉਹ ਜਿੱਥੇ ਜਿੱਥੇ ਮੁਸਲਮਾਨਾਂ ਦੀ ਅਕਸਰੀਅਤ ਆ ਉੱਥੇ ਆ, ਦੂਜੇ ਥਾਂ ਉੱਥੇ ਤਕਲੀਫ ਆ। ਬਹਰਹਾਲ ਚਲੋ ਵੰਡ ਹੋ ਗਈ ਆ, ਤੇ ਇਲਾਕਾ ਲੈਣਾ ਚਾਹੀਦਾ ਸੀ। ਇੱਕ ਪਾਸਾ ਹੋ ਗਿਆ ਮੁਸਲਮਾਨਾਂ ਦਾ। ਕਿਉਂ ਅਸੀਂ ਇੱਥੇ 800 ਸਾਲ ਤੱਕ ਹਕੂਮਤ ਕੀਤੀ ਅੱਗੇ ਸਾਡੇ ਆਪਣੇ ਮੁਗਲਾਂ ਨੇ, ਤੇ ਉਹ ਵੀ ਇਸੇ ਤਰ੍ਹਾਂ ਹੀ ਬਸ ਬਰਬਾਦ ਹੋ ਗਏ ਆ ਇੱਕ ਦੂਜੇ ਦੇ। ਮੁਸਲਮਾਨ ਜਿਹੜਾ ਨਾ, ਇਹ ਕੰਮ ਸਹੀ ਨਹੀਂ ਕਰਦਾ। ਆਪਣੀ ਮੇਰੀ ਵਾਲਦਾ ਨੇ ਇੱਕ ਰਜਾਈ ਉੱਪਰ ਲੈ ਲਈ, ਉਹ ਸਾਡੇ ਇੱਥੇ ਸਿਲਾਈ ਕਰਕੇ 200 ਰੁਪਈਆ ਇੱਧਰ ਪਾ ਦਿੱਤਾ, 200 ਇੱਧਰ ਪਾ ਦਿੱਤਾ, 400 ਰੁਪਈਆ ਸਾਨੂੰ ਪਾ ਦਿੱਤਾ। ਉਹ ਮਾਈ ਕੋ ਵੀ ਸੀ ਇੰਨੇ ਕੁ ਪੈਸੇ, ਕੋ ਬਾਪ ਕੋ ਵੀ ਸੀ ਇੰਨੇ ਕੁ ਪੈਸੇ। ਉਹ ਵੇਲੇ ਸਾਡੇ ਕੋਲ 2,000 ਦੀ ਰਾਤ ਹੋਣੀ ਸਾਰੀ, ਉਹ ਅਸੀਂ ਨਾਲ ਲੈ ਲਈ, ਤੁਰ ਪਏ। ਰਾਤ ਦੇ 11 ਵਜੇ ਸਾਡਾ ਜਲਸਾ ਕਾਫਲਾ ਤੁਰ ਪਿਆ। ਇੱਕ ਬੰਦਾ ਰਾਈਫਲ ਵਾਲਾ ਅੱਗੇ ਆ, ਇੱਕ ਪਿੱਛੇ ਆ, ਇੱਕ ਸਾਈਡ 'ਤੇ ਆ, ਇੱਕ ਇੱਧਰ ਆ। 100 ਬੰਦਾ ਇੱਧਰ, 100 ਇੱਧਰ, 100 ਅੱਗੇ, 100 ਪਿੱਛੇ, 400 ਬੱਚਾ ਲੜਨ ਵਾਲਾ ਸੀ। ਉਹ ਫਿਰ ਲੜਦੇ ਰਹੇ, ਤੁਰਿਆ ਏ, ਚੁੱਪ ਕਰਕੇ ਜਥਾ ਤੁਰ ਪਿਆ। ਖੁਦਾ ਦੀ ਇਹ ਕਰਨੀ ਹੋਈ ਵੀ ਕਿਸੇ ਪਿੰਡ 'ਚੋਂ ਆਵਾਜ਼ ਨਹੀਂ ਆਈ
ਵੀ ਕਾਫਲਾ ਜਾ ਰਿਹਾ, ਰੌਲਾ ਬਹੁਤ ਪਵੇ। ਖੱਪ ਤੇ ਪੈਣੀ ਨਾ, ਇਹਨੇ ਬੰਦੇ ਤੁਰਨੇ ਜਦੋਂ ਗੱਡਿਆਂ ਦੀ, ਦੂਜਿਆਂ ਤੀਜਿਆਂ ਦੀ, ਉਹਦੇ ਦੀ ਰੌਲਾ। ਉਹ ਫਿਰ 2-2 ਬੰਦੇ ਅਸੀਂ ਹਰ ਪਿੰਡ 'ਚ ਛੱਡ ਆਏ। ਜਾਗਦੇ ਰਹੋ, ਜਾਗਦੇ ਰਹੋ, ਜਾਗਦੇ ਰਹੋ, ਪਹਿਰਾ ਦਿੰਦੇ ਰਹੇ ਵੀ ਤੁਸੀਂ ਮਗਰੋਂ ਆਉਣ ਵਾਲੇ ਹੋ। ਉਹ ਪਹਿਰਾ ਦਿੰਦੇ ਰਹੇ, ਕਾਫਲਾ ਸਾਰਾ ਕੱਢ। ਅਸੀਂ ਸਾਰੇ ਪਿੰਡ ਜਿਹੜੇ 5-6 ਸੀ ਨਾ, ਉਹ ਸਾਰੇ ਨਾਲ ਕੱਢ ਲਏ। ਉਹਨਾਂ ਨੂੰ ਪਹਿਲਾਂ ਤਲਾਹ ਭੇਜਤੀ ਵੀ ਤਗੜੇ ਹੋ ਕੇ ਤਿਆਰ ਹੋ ਕੇ ਆ ਜਾਓ। ਉਹ ਫਿਰ ਕਾਫਲਾ ਲੜਦਾ ਗਿਆ, ਵੱਡਾ ਹੁੰਦਾ ਗਿਆ, ਵੱਡਾ ਹੁੰਦਾ ਗਿਆ। ਅਖੀਰ ਅਸੀਂ ਉਹ ਭਿੱਖੀਵਿੰਡ ਥਾਣੇ ਆ ਗਏ। ਭਿੱਖੀਵਿੰਡ ਥਾਣੇ ਜਿਸ ਵੇਲੇ ਅਸੀਂ ਆ ਗਏ ਹਾਂ, ਉੱਥੇ ਆਣ ਕੇ ਸਾਨੂੰ ਫਿਰ ਪੁਲਿਸ ਨੇ ਰੋਕ ਲਿਆ ਵੀ ਤੁਹਾਨੂੰ ਲੰਘਣ ਨਹੀਂ ਦੇਣਾ। ਹਾਂਜੀ, ਤੁਹਾਡੇ ਕੋਲ ਅਸਲਾ ਬੜਾ, ਅਸਲਾ ਦਿਓ। ਨਾ ਕਹੇ ਸਾਡੇ ਕੋਲ ਕੁਛ ਨਹੀਂ ਹੈਗਾ। ਉਹ ਖੈਰ ਉੱਥੇ ਫਿਰ ਕਹਾਣੀ ਮੁੱਕ ਗਈ। ਸਾਡੀ ਫੌਜ ਪਿੱਛੋਂ ਆ ਗਈ, ਉਹਨੇ ਕਿਹਾ ਲੰਘਣ ਦਿਓ। ਉੱਥੇ ਤੂੰ ਮੈਂ ਉਹ ਸਿੱਧੇ ਹੋ ਗਏ। ਉਹਨਾਂ ਵੀ ਸਾਨੂੰ ਛੁੱਟੀ ਦੇ ਦਿੱਤੀ ਵੀ ਲੰਘ ਜਾਓ। ਉੱਥੋਂ ਗਏ 2.5-3 ਮੀਲ 4 ਮੀਲ ਸਫ਼ਰ ਸਾਰਾ ਬਾਰਡਰ ਅਡਿਆਰਾ। ਅਸੀਂ ਅਡਿਆਰੇ ਸ਼ਹਿਰ ਪਹੁੰਚ ਗਏ। ਅਡਿਆਰੇ ਦੇ ਅੰਦਰ ਵੜ ਗਏ। ਉਧਰੋਂ ਪੱਟੀ ਵਾਲਾ ਕਾਫਲਾ ਵੀ ਆ ਗਿਆ, ਇੱਧਰ ਇਹ ਕਾਫਲਾ ਵੀ ਆ ਗਿਆ। ਸਾਰੇ ਕਾਫਲੇ ਉੱਥੇ 2 ਰਲ ਗਏ ਅਤੇ ਅਡਿਆਰੇ ਪਿੰਡ ਦੇ ਵਿੱਚ ਅਸੀਂ ਜਾ ਕੇ ਬਹਿ ਗਏ। ਉੱਥੇ ਜਾ ਕੇ ਮੀਂਹ ਰਾਤ ਉਹਨਾਂ ਇੰਨਾ ਪਿਆ ਨਾ ਉਸ ਦਿਨ, ਜਿਹਦਾ ਹਿਸਾਬ ਕੋਈ ਨਹੀਂ। ਉਹ ਮੀਂਹ ਵੀ ਰੱਬ ਬਚਾ ਕੇ ਲਿਆ ਸਾਨੂੰ, ਅਤੇ ਖੈਰੀ ਹੈਗੀ, ਕੋਈ ਬੰਦੇ ਦਾ ਗੁਨਾਹ ਨਹੀਂ ਹੋਇਆ। ਇੱਕ ਬੱਚੀ ਸੀ ਮੇਰੀ ਚਾਚੀ ਨੇ ਸਿੱਟ ਦਿੱਤੀ ਰਾਹ 'ਚ, ਚੁੱਕੀ ਨਾ ਜਾਵੇ, ਉਹ ਝਾੜੀ 'ਚ ਸਿੱਟ ਕੇ ਆ ਗਈ। ਉਹ ਮੇਰਾ ਚਾਚਾ ਆਇਆ, ਉਹ ਕਹਿੰਦਾ ਬੱਚੀ ਕਿੱਥੇ ਆ? ਉਹਨੇ ਕਿਹਾ ਜੀ ਉਹ ਤਾਂ ਅਸੀਂ ਪਿੱਛੇ ਸਿੱਟ ਆਏ ਹਾਂ ਝਾੜੀ ਦੇ ਵਿੱਚ। ਅਤੇ ਉਹ ਕਹਿੰਦਾ ਉਹ ਇਸ ਇੱਜ਼ਤ ਵਾਸਤੇ ਤਾਂ ਅਸੀਂ ਭੈਣ ਚੋਂ ਦੇ ਮੁਲਕ ਲਿਆ ਅਤੇ ਤੁਸੀਂ ਉੱਥੇ ਸਿੱਟ ਕੇ ਆ ਗਏ। ਫਿਰ ਜਾ ਕੇ ਉੱਥੋਂ ਬੱਚੀ ਚੁੱਕ ਕੇ ਲਿਆਂਦੀ। ਇੱਥੇ ਲਿਆਣ ਕੇ ਮਾਸ਼ਾਅੱਲਾ ਉਹਦੀ ਸ਼ਾਦੀ ਹੋਈ, 6-7 ਬੱਚੇ ਜਵਾਨ ਮਾਸ਼ਾਅੱਲਾ ਉਹਦੇ। ਅਤੇ ਇਸ ਤਰ੍ਹਾਂ ਫਿਰ ਅਸੀਂ ਪਹੁੰਚੇ ਹਾਂ। ਅਤੇ ਇੱਕ ਦਿਨ ਸਾਨੂੰ ਭੁੱਖ ਆਈ ਆ ਲਾਹੌਰ ਦੇ ਰਾਹ 'ਚ, ਜਿੱਥੇ ਡੇਅਰੀ ਸੀ ਨਾ, ਫਾਰਮ ਸੀ ਫੌਜ ਦਾ, ਅਤੇ ਉੱਥੇ ਸਾਨੂੰ ਭੁੱਖ ਆਈ। ਉੱਥੇ ਖਾਣਾ ਨਹੀਂ ਲੱਭਿਆ। ਇੱਕ ਦਿਨ ਉੱਥੇ ਇੱਕ ਬੁੱਢੀ ਕੋਲ ਇੰਨੀ ਰੋਟੀ ਮੰਗੀ ਅਤੇ ਉਹਨੇ ਨਹੀਂ ਦਿੱਤੀ। ਸਾਡੀ ਮਾਈ ਬਥੇਰੇ ਤਰਲੇ ਲੈਂਦੀ, ਉਹ ਬੱਚੇ ਭੁੱਖੇ ਰੋਂਦੇ ਆ, ਉਹਨੇ ਇੰਨੀ ਰੋਟੀ ਨਹੀਂ ਦਿੱਤੀ। ਫਿਰ ਰੋਟੀਆਂ ਹੋ ਗਈਆਂ। ਜਿਹੜੇ ਲਾਹੌਰ ਅਸੀਂ ਜਦ ਪਹੁੰਚ ਗਏ ਹਾਂ ਸਟੇਸ਼ਨ 'ਤੇ, ਫਿਰ ਤਾਂ ਕਹਾਣੀ ਕੋਈ ਨਹੀਂ। ਲਾਹੌਰੀਆਂ ਨੇ ਬੜੇ ਦਿਲ ਖੋਲ੍ਹੇ। ਕੋਈ ਦਾਲਾਂ ਪਕਾ ਕੇ ਲਿਆ, ਕੋਈ ਰੋਟੀਆਂ ਦੇ ਥੈਲੇ ਲਿਆ ਰਿਹਾ, ਕੋਈ ਨਹੀਂ ਲਿਆ ਰਿਹਾ। ਉੱਥੇ ਫਿਰ ਰੱਜ ਕੇ ਰੋਟੀਆਂ ਵੀ ਖਾਧੀਆਂ। ਫਿਰ ਸਾਡਾ ਕਾਫਲਾ ਤੁਰ ਪਿਆ ਇੱਧਰ ਨੂੰ ਆ ਗਿਆ ਫੈਸਲਾਬਾਦ। ਪਹਿਲੀ ਗੱਡੀ ਸਾਡੀ ਫੈਸਲਾਬਾਦ ਨੂੰ ਆਈ ਆ, ਡਬਲ ਇੰਜਣ ਲਾ ਕੇ। ਬੜੀ ਦੁਨੀਆ ਬੱਲੇ ਬੱਲੇ, ਹੇਠਾਂ ਉੱਤੇ ਸਾਹ ਨਾ ਨਿਕਲੇ। ਇੱਥੇ ਪਹੁੰਚ ਗਏ। ਇੱਥੇ ਸਾਡੇ ਸਾਰੇ ਲੋਕ ਵਾਕਫ ਸੀਗੇ। ਇੱਥੋਂ ਜੋ ਅਸੀਂ ਗਏ ਸਾਂ, ਉੱਥੇ ਸਾਰੇ ਇੱਥੇ ਪੁਰਅਮਨ ਬੈਠੇ ਸੀ। ਇੱਥੇ ਕੋਈ ਵੱਢ ਫੱਟ ਨਹੀਂ ਹੋਈ। ਇੱਥੇ ਉਦੋਂ ਵੱਢ ਫੱਟ ਹੋਈ ਆ ਜਦੋਂ ਇਹਨਾਂ ਨੇ ਇੰਡੀਆ ਵਾਲਿਆਂ ਨੇ ਉੱਧਰ ਸਾਡੀਆਂ 2 ਗੱਡੀਆਂ ਬਿਆਸ 'ਤੇ ਵੱਢੀਆਂ, ਪਿੱਛੋਂ ਆਈਆਂ, ਹੁਸ਼ਿਆਰਪੁਰੋਂ ਜਲੰਧਰੋਂ ਆਈਆਂ ਨਾ, 2 ਗੱਡੀਆਂ ਉੱਥੇ ਵੱਢੀਆਂ। ਇੱਥੇ ਫਿਰ ਇਹਨਾਂ ਨੇ ਨਾ ਕੋਈ ਰਾਏਵਿੰਡ ਗੱਡੀ ਵੱਢੀ ਆ, ਪਤਾ ਨਹੀਂ ਕਿੱਧਰ ਵੱਢੀ ਆ। ਫਿਰ ਸਾਡੇ ਫੈਸਲਾਬਾਦ ਆ ਗਏ। ਅੱਜ ਸਾਡੇ ਕੈਂਪ ਲੱਗਾ ਸੀ ਇੱਥੇ ਖਾਲਸਾ ਕਾਲਜ। ਇੱਥੇ ਗੋਲੀ ਚਲਾਈ ਇੱਕ ਪਠਾਨ ਨੇ ਆਣ ਕੇ। ਇੱਕ ਹੈਗਾ ਸੀ ਮਾਈ ਦੀ ਝੁੱਗੀ, ਇੱਥੇ ਆਣ ਕੇ ਕਤਲੋ ਗਾਰਤ ਹੋਈ ਫਿਰ ਉਸ ਵੇਲੇ। ਤੇ ਬਸ ਨਹੀਂ ਤਾਂ ਪੁਰਅਮਨ, ਸਾਰੇ ਲੋਕ ਪੁਰਅਮਨ ਸੀਗੇ ਸਾਰੇ।